पाकिस्तान तो आए जिहड़े साडे बजुर्ग ने, सब तो पहला ये साडे ने ताया जी, इन्हां दा नाम है बाबा कृपाल सिंह जी। बाबा कृपाल सिंह जी और उन्हां दे छोटे नाल भरा बाबा लाल सिंह जी ते उन्हां दे छोटे भरा सरदार नौक सिंह जी। और इन्हां दा जिला जिहड़ा पाकिस्तान दे विच सियालकोट आ, डस्का इन्हां दे तहसील सी ते मल्लियां वाले पिंड सी इन्हां दा। कोई तुहानू इहो जी प्यार वाली गल याद होवे जिहड़ी अज भी चेते आउंदियां होण, ओह पुराणियां गल्लां? पुराणियां गल्लां असीं बचपन तो बच्चों च खेडदे रहे। अच्छा जी। पिंड दे मुंड खूह साडा दारे वाला। अच्छा नाल किला बाग सी। अच्छा जी। बरकत सिंह, सरदार बोल सिंह, लंबर बलवंत सिंह, अच्छा बापू संत सिंह, अच्छा अच्छा मोहम्मद ते मेहदा कश्मीरी लाल दा मुंडा। अच्छा अच्छा। अगे गलामत सो टुर पैंदा, बरकत टुर पैंदा, मुसलमान सी ओह भी। अच्छा जी। ਉਹਦੇ ਨਾਲ ਤਲੀਫਾ ਸੀ, ਉਹਦਾ ਭਰਾ ਸੀ ਉਹ ਵੀ। अच्छा जी। ਲਾਲ ਮਰਾਸ਼ੀ ਉਹਦਾ ਮੁੰਡਾ, ਇੱਕ ਸ਼ਫੀ ਸੀ, अच्छा जी। ਇੱਕ ਜੰਗੀਰ ਸੀ ਉਹਦੇ ਮੁੰਡੇ ਦੇ ਨਾਲ। अच्छा जी। ਉੱਥੇ ਮਾਂ ਦੇ ਸਰਖਾਨ ਸੀ, ਅਸੀਂ ਉਹਦੇ ਕੋਲ ਗੁੱਲੀਆਂ ਕਢਾਉਂਦੇ ਸੀ, ਗੁੱਲੀ ਡੰਡਾ ਖੇਡਦੇ। अच्छा इमाम दीन तरखान ही। ਹਾਂਜੀ, ठीक है जी। वो गुल्लियां घड़ के देनियां, गुल्ली डंडा खेडना। ਗੁੱਲੀ ਡੰਡਾ ਖੇਡਣਾ, ਉਹਦੀ ਦੁਕਾਨ ਤੇ ਫਿਰਨਾ, अच्छा जी। ਖੇਡਣਾ ਮਲਣਾ, ਬੜਾ ਮਨ ਖੁਸ਼ ਰਹਿੰਦੇ ਸਾਰੇ, ਉਹਨੇ ਖੁਸ਼ੀ ਨਾਲ ਘੜ ਕੇ ਦੇਣੀ। ਇੱਕੋ ਬਰਾਦਰੀ ਸੀ ਤੇ ਬਹੁਤ ਚੰਗੇ ਸੀ ਸਾਡੇ ਨਾਲ, ਮੁਹੱਬਤ ਕਹਿ ਰੱਖਦੇ। अच्छा जी। सारे दा मुसलमानां ਨਾਲ ਤੁਹਾਡੀ ਮੁਹੱਬਤ ਹੈਗੀ? ਬਹੁਤ ਜ਼ਿਆਦਾ ਮੁਹੱਬਤ ਇੰਨੀ ਸੀ ਕਿ ਆਪਣੇ ਪੁੱਤਰਾਂ ਨਾਲੋਂ ਸਾਨੂੰ ਜ਼ਿਆਦਾ ਸਮਝਦੇ। ਅੱਛਾ ਜੀ। ਇਹਦਾ ਮਤਲਬ ਕਿ ਤੁਸੀਂ ਵੀ ਉਹਨਾਂ ਦੇ ਨਾਲ ਚੰਗੇ ਹੋਵੋਗੇ ਤੇ ਫੇਰ ਹੀ ਉਹ ਤੁਹਾਡੇ ਨਾਲ ਚੰਗੇ। ਬਹੁਤ ਚੰਗੇ, ਹਰ ਗੱਲ ਤੇ ਹਰ ਪੱਖੋਂ ਸਾਡੇ ਨਾਲ ਸਨ। ਅੱਛਾ ਜੀ। ਯਾਨੀ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ, ਉਹਨਾਂ ਦੇ ਦਿਲਾਂ ਦੇ ਵਿੱਚ ਇੰਨਾ ਰੋਹ ਸੀ ਕਿ ਗੱਲ ਨਹੀਂ ਹਨ ਕਰ ਸਕਦੇ। ਅੱਛਾ ਜੀ। ਅੱਛਾ ਜੀ। ਤੁਸੀਂ ਉੱਥੋਂ ਮਤਲਬ ਨਿਕਲੇ ਆ? ਪਿੰਡ ਦੇ ਵਿੱਚੋਂ ਬਹੁਤ ਤਗੜਾ ਆਦਮੀ ਸੀ ਮਸੱਦੀ ਮੱਲ। ਅੱਛਾ, ਮਸੱਦੀ ਮੱਲ। ਚੌਧਰੀ ਮਸੱਦੀ ਮੱਲ। ਅੱਛਾ ਜੀ। ਜੋ ਇਹ ਪਿੰਡ 'ਚ ਸਭ ਤੋਂ ਵੱਡਾ ਮਕਾਨ ਜਿਹੜਾ ਹੱਟੀਆਂ ਦੇ ਲਾਗੇ ਸੀ, ਉਹ ਉਹਨਾਂ ਦਾ ਮਕਾਨ ਸੀ। ਅੱਛਾ ਜੀ। ਉਸ ਟਾਈਮ ਪੱਕਾ ਮਕਾਨ, ਬਹੁਤ ਅੱਛਾ ਮਕਾਨ। ਅੱਛਾ ਜੀ। ਠੀਕ ਹੈ ਜੀ। ਪਿੰਡ ਦੀ ਇੱਕ ਨਿਸ਼ਾਨੀ। ਅੱਛਾ ਤੇ ਜੀ। ਉਹਦੇ ਨਾਲ ਫਿਰ ਸਰਦਾਰ ਸੱਦਾ ਸਿੰਘ ਨੰਬਰਦਾਰ, ਉਹ ਵੀ ਲਾਗੋ ਲਾਗੀ ਸਨ ਦੋਵੇਂ ਚਾਰ। ਤੇ ਤੁਸੀਂ ਆਂਦੇ ਨਾ 15-20 ਦਿਨ ਰਹੇ ਉੱਥੇ ਤੁਸੀਂ, ਫਿਰ ਸਾਨੂੰ ਤੁਹਾਨੂੰ ਕੋਈ ਪਿੰਡੋਂ ਮਿਲਣ ਵੀ ਆਉਂਦਾ ਰਿਹਾ? ਸਾਨੂੰ ਪਿੰਡ ਦੇ ਉਹੀ ਸੱਜਣ ਜਿਨ੍ਹਾਂ ਨੂੰ ਸਭ ਕੁਝ ਸੌਂਪ ਕੇ ਆਏ ਹਾਂ, ਸੈਨ ਵੀਰਾਂ ਨੂੰ ਅੱਛਾ ਜੀ। ਰੱਖੇ ਘੋੜੀ ਦੇ ਆਏ ਹਾਂ ਤੇ ਆਟਾ ਪਿਆ ਕੇ ਖਰਾਸਾਂ ਤੇ ਸਾਨੂੰ ਘੋੜੀ ਦੇ ਆਟਾ ਦੇ ਜਾਂਦੇ ਨੇ ਸਾਰੇ ਪਰਿਵਾਰ। ਵਾਹ ਜੀ ਵਾਹ, ਮੁਹੱਬਤ ਪੂਰੀ। ਦੁੱਧ ਵੀ ਚੋ ਕੇ ਦੇ ਜਾਂਦੇ ਹਨ। ਅੱਛਾ ਅੱਛਾ ਅੱਛਾ। ਤੇ 21 ਦਿਨ ਸਾਨੂੰ ਏਡਾ ਮਹਿਸੂਸ ਨਹੀਂ ਹੋਇਆ, ਕਿਉਂ ਲਾਗੇ ਬਿਲਕੁਲ ਪਿੰਡ ਸਾਡਾ ਲਾਗੇ ਸੀ। ਠੀਕ ਦੁਕਾਨ ਹੀ ਸ਼ੇਵਲੀ ਹਰੀ ਸਿੰਘ ਦੀ। ਹਰੀ ਸਿੰਘ ਦੀ ਦੁਕਾਨ? ਹਾਂ, ਉਹ ਨਾਲ ਘਰ ਉਹਦੇ ਨਾਲ ਹੀ ਕੋਠੇ ਮਕਾਨ ਸਾਡੇ ਚਵਾਂ ਵੀ ਘਰਾਂ ਦੇ ਹਨ। ਇਕੱਠੇ। ਅੱਛਾ ਜੀ। ਹਾਂ। ਅੱਛਾ, ਭਾਗ ਸਿੰਘ ਹੋਰਾਂ ਦੇ? ਹਾਂ, ਹਾਂ, ਤੁਹਾਡੇ ਦਾਦੇ ਦੇ। ਮਤਲਬ ਤੁਹਾਡੇ ਦਾਦੇ ਨਾਲ ਭਾਗ ਸਿੰਘ, ਤੁਹਾਡੇ ਪਿਤਾ ਦਾ ਨਾਂ ਕੀ ਸੀ? ਕੁਸ਼ਾਲ ਸਿੰਘ, ਬਿਸ਼ਨ ਸਿੰਘ, ਅੱਛਾ, ਕੁਸ਼ਾਲ ਸਿੰਘ ਤੇ ਬਿਸ਼ਨ ਸਿੰਘ ਦੋ ਭਰਾ ਸਨ ਹਨਾ? ਬੁੱਧ ਸਿੰਘ। ਅੱਛਾ, ਇਹ ਤਿੰਨ ਭਰਾ ਸਨ। ਠੀਕ ਹੈ। ਇਹ ਮਤਲਬ ਤੁਸੀਂ ਇਹਨਾਂ ਦੋਵਾਂ ਭਰਾਵਾਂ ਦੀ ਔਲਾਦ ਜੇ? ਕਿਉਂ ਭਰਾ? ਅੱਛਾ। ਮੰਗਾ ਸਿੰਘ ਵੱਡਾ ਸੀ। ਅੱਛਾ ਜੀ। ਤੁਹਾਡਾ ਅੱਜ ਜੀ ਕਰਦਾ ਹੈ ਪਾਕਿਸਤਾਨ ਜਾਣ ਨੂੰ? ਹਾਂ ਜੀ, ਕਰਦਾ। ਜੇ ਤੁਹਾਨੂੰ ਮੌਕਾ ਮਿਲੇ ਜਾਣ ਦਾ ਤੇ ਮੌਕੇ ਮਿਲ ਜਾਣਗੇ। ਜਾਵਾਂਗੇ? ਹਾਂ। ਠੀਕ ਹੈ ਜੀ। ਉਧਰ ਦੇ ਵੀ ਜਿਹੜੇ ਆਪਣੇ ਮੁਸਲਮਾਨ ਨੇ, ਉਹ ਵੀ ਇਹ ਗੱਲ ਬੜੇ ਉਤਸ਼ਾਹ ਨਾਲ ਕਹਿੰਦੇ ਕਿ ਕਿਤੇ ਮੌਕਾ ਮਿਲੇ। ਉਹ ਤੇ ਕਹਿੰਦੇ ਮੈਂ ਤੇ ਤੁਰ ਕੇ ਹੀ ਹੋਵਾਂ। ਆ ਵਿੱਚ ਫੇਰੀ ਲੈਣ ਦੇ ਆ ਕੱਪੜਿਆਂ ਸਣੇ। ਅੱਛਾ ਜੀ। ਉਹ ਜਿਨ੍ਹਾਂ ਨੂੰ ਪਤਾ ਹੁੰਦੇ ਨੇ ਆ ਜਾਂਦੇ ਦਿਆਲ ਤੋਂ ਉਹਦੀ ਲੱਤ ਵੀ ਨਹੀਂ ਚੁੱਕ ਸਕਦਾ। ਅੱਛਾ ਅੱਛਾ ਜਿਉਂ ਦਿਆਲ ਸਿੰਘ ਕੱਪੜੇ ਲਾ ਕੇ ਆਖਣ ਬੱਲੇ ਬੱਲੇ, ਤੇ ਜਵਾਨ ਉਹਨੂੰ ਮੋਚੀ ਤੇ ਥਾਂ ਮਾਰ ਦੇਗਾ। ਹਾਂ ਹਾਂ ਹਾਂ। ਜਾ ਕੇ ਘੁਲਣ ਲੱਗੇ, ਮੋਚੀ ਦੇ 4 ਮਿੰਟ ਵੀ ਨਹੀਂ ਕੱਢੇ। ਵਾਹ ਜੀ ਵਾਹ ਜੀ ਵਾਹ। ਮੋਚੀ ਪੈਰਾਂ 'ਚ ਪਿਆ, ਬੱਲੇ ਬੱਲੇ ਦਿਆਲ ਦਿਆਲ ਹੋ ਗਈ। ਕਿਉਂ ਦੀ ਫਤਿਹ ਚੰਦ ਦਾ ਪੁੱਤਰ ਸੀ ਦਿਆਲ। ਅੱਛਾ। असलामुअलैकुम, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवे अंदाज दे नाल, एक वक्रे ढंग दे नाल तुहाडी खिदमत दे विच हाज़र हां। अज दी वीडियो दोस्तों सानू सरदार हीरा सिंह साहिब साहब ने सेंड की, पिंड मसानिया, डिस्ट्रिक्ट गुरदासपुर ते तहसील बटाला। पिंड मसानिया बहुत मशहूर ते मरूफ पिंड है।
ਬਹੁਤ ਹੀ ਤਾਰੀਖੀ ਪਿੰਡ ਹੈ। ਇਸ ਪਿੰਡ ਨਾਲ ਜਿੰਨੇ ਵੀ ਸਨ 47 ਤੋਂ ਪਹਿਲੇ ਮੁਸਲਮਾਨ ਜੁੜੇ ਹੋਏ ਨੇ, ਉਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਇਸ ਪਿੰਡ ਮਸਾਨੀਆਂ ਤੋਂ ਉੱਠ ਕੇ ਗਏ ਸਨ। ਉਹਨਾਂ ਨੂੰ ਬਹੁਤ ਖੁਸ਼ੀ ਹੋਏਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਆਪਣਾ ਪਿੰਡ ਦੇਖਣ ਨੂੰ ਮਿਲ ਗਿਆ। ਤੇ ਇਸ ਵੀਡੀਓ ਦੇ ਵਿੱਚ ਮੈਂ ਸਾਰਾ ਜਿਹੜਾ ਇਸ ਵੀਡੀਓ ਦਾ ਜਿਹੜਾ ਸਿਹਰਾ ਵੇ ਉਹ ਸਰਦਾਰ ਹੀਰਾ ਸਿੰਘ ਦੇ ਸਾਹੀ ਦੇ ਸਿਰ ਬੰਨ੍ਹਣਾ ਚਾਹਾਂਗਾ। ਉਹਨਾਂ ਨੇ ਬੜੀ ਮਿਹਨਤ ਦੇ ਨਾਲ ਤੇ ਬੜੀ ਲਗਨ ਦੇ ਨਾਲ ਤੇ ਬੜੀ ਮੁਹੱਬਤ ਦੇ ਨਾਲ ਇਸ ਵੀਡੀਓ ਨੂੰ ਸ਼ੂਟ ਕੀਤਾ ਤੇ ਪਿੰਡ ਮਸਾਨੀਆਂ ਦੇ ਬਜ਼ੁਰਗਾਂ ਦੇ ਨਾਲ ਗੱਲਬਾਤ ਵੀ ਕੀਤੀ। ਜਿਹੜਾ ਕਿ ਬਜ਼ੁਰਗ ਡਿਸਟ੍ਰਿਕਟ ਸਿਆਲਕੋਟ, ਤਹਿਸੀਲ ਡਸਕਾ ਦੇ ਇੱਕ ਪਿੰਡ ਮਲੀਆਂਵਾਲ ਤੋਂ ਉੱਠ ਕੇ ਸਨ 47 ਵੇਲੇ ਤੇ ਪਿੰਡ ਮਸਾਨੀਆਂ ਵਿੱਚ ਜਾ ਕੇ ਬੈਠੇ ਸਨ। ਤੇ ਇਸ ਵੇਲੇ ਜੀ ਸਰਦਾਰ ਹੀਰਾ ਸਿੰਘ ਤੁਹਾਨੂੰ ਆਪਣੇ ਪਿੰਡ ਮਸਾਨੀਆਂ ਦੇ ਦਰਸ਼ਨ ਕਰਵਾ ਰਹੇ ਨੇ। ਤੇ ਇਹ ਜੀ ਮਸਜਿਦ ਦਾ ਵਿਊ, ਇਹ ਜੀ ਇੱਕ ਗਰਾਊਂਡ ਦਾ ਮੰਜ਼ਰ ਤੁਹਾਨੂੰ ਦਿਖਾ ਰਹੇ ਨੇ। ਇਹ ਜੀ ਦਰਗਾਹ ਸ਼ਰੀਫ ਸੈਯਦ ਬਾਦਸ਼ਾਹ ਦੀ ਧਰਤੀ ਪਿੰਡ ਮਸਾਨੀਆਂ, ਪੀਰ ਸੈਯਦ ਬਦਰ ਸ਼ਾਹ ਦੀਵਾਨ ਸ਼ਾਹ ਸਾਹਿਬ ਅੱਲਾ ਦੇ ਵਲੀ ਅੱਲਾ ਇੱਥੇ ਆਰਾਮ ਫਰਮਾ ਰਹੇ ਨੇ। ਇਹ ਉਹਨਾਂ ਪਾਕ ਲੋਕਾਂ ਦੀ ਧਰਤੀ। ਤੇ ਇਹ ਜੀ ਪਿੰਡ ਮਸਾਨੀਆਂ ਦੇ ਵਿੱਚ ਸਰਕਾਰੀ ਡਿਸਪੈਂਸਰੀ, ਉਹਦਾ ਤੁਸੀਂ ਵਿਊ ਦੇਖਿਆ। ਤੇ ਪਿੰਡ ਮਸਾਨੀਆਂ ਦੇ ਵਿੱਚ ਜੀ ਬੜੀ ਵੱਡੀ ਤਾਦਾਦ ਦੇ ਵਿੱਚ ਮੁਸਲਮਾਨ ਰਹਿੰਦੇ ਸਨ ਤੇ ਕੁਝ ਘਰ ਕ੍ਰਿਸਚਨ ਕਮਿਊਨਿਟੀ ਦੇ ਸਨ ਤੇ ਬਾਕੀ ਸਾਰਾ ਪਿੰਡ ਮੁਸਲਮਾਨਾਂ ਦਾ ਸੀ। ਇਸ ਪਿੰਡ ਦਾ ਰਕਬਾ 2000 ਕਿੱਲਾ, 2000 ਕਮਾ, 2000 ਏਕੜ ਇਸ ਪਿੰਡ ਦਾ ਰਕਬਾ ਵੇ। ਤੇ ਵਕਤ ਦੇ ਨਾਲ ਨਾਲ ਬਹੁਤ ਵੱਡਾ ਪਿੰਡ ਬਣ ਗਿਆ ਆਬਾਦੀ ਦੇ ਲਿਹਾਜ਼ ਨਾਲ। ਤੇ ਇਸ ਵੇਲੇ ਤੁਹਾਨੂੰ ਮਸਾਨੀਆਂ ਪਿੰਡ ਦੇ ਵਿੱਚ ਜਿਹੜਾ ਹਾਈ ਸਕੂਲ ਹੈ ਉਹਦਾ ਵਿਊ ਤੁਹਾਨੂੰ ਦਿਖਾਇਆ ਸਰਦਾਰ ਹੀਰਾ ਸਿੰਘ ਸਾਹੀ ਸਾਹਿਬ ਨੇ। ਬੜੀ ਹੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਪਿੰਡ ਮਸਾਨੀਆਂ ਨੂੰ ਕਵਰ ਕੀਤਾ। ਇਹ ਜੀ ਦਰਗਾਹ ਸ਼ਰੀਫ ਦਾ ਮੇਨ ਡੋਰ। ਤੇ ਜੀ ਮੈਂ ਗੱਲ ਕਰ ਰਿਹਾ ਸਾਂ ਕਿ ਸਨ 47 ਵੇਲੇ ਜਿਹੜੇ ਮਸਾਨੀਆਂ ਦੇ ਸੈਯਦ ਬਾਦਸ਼ਾਹ ਸਨ ਜਾਂ ਫਿਰ ਜਿਹੜੀਆਂ ਦੂਸਰੀਆਂ ਬਰਾਦਰੀਆਂ ਸਨ, ਉਹਨਾਂ ਨੂੰ ਉੱਠ ਕੇ ਜਾਣਾ ਪਿਆ। ਤੇ ਇਹ ਜੀ ਇੱਕ ਬੋਰਡ ਦਾ ਦਰਖਤ ਪਿੰਡ ਮਸਾਨੀਆਂ ਦੇ ਰਕਬੇ ਦੇ ਵਿੱਚ 400 ਸਾਲ ਪੁਰਾਣਾ ਦਰਖਤ ਹੈ ਜੀ ਇਹ ਬੋਰਡ ਦਾ। ਤੇ ਬੰਦਿਆਂ ਨਾਲ ਵੀ ਜ਼ਿਆਦਾ ਲੰਬੀ ਉਮਰ ਦਾ ਰੁੱਖ ਤੁਸੀਂ ਦੇਖਿਆ। ਤੇ ਇਸ ਵੇਲੇ ਸਰਦਾਰ ਹੀਰਾ ਸਿੰਘ ਆਪਣੇ ਡੇਰੇ ਵੱਲ ਜਾ ਰਹੇ ਨੇ, ਆਪਣੇ ਖੂਹ ਵੱਲ ਜਾ ਰਹੇ ਨੇ ਬਜ਼ੁਰਗਾਂ ਨਾਲ ਗੱਲਬਾਤ ਕਰਨ। ਉਹਨਾਂ ਬਜ਼ੁਰਗਾਂ ਦੇ ਸੀ ਆਪਾਂ ਸਾਰੇ ਬੈਠ ਕੇ ਗੱਲਬਾਤ ਸੁਣਾਂਗੇ, ਉਹਨਾਂ ਤੋਂ ਜਾਣਾਂਗੇ ਕਿ ਸਨ 47 ਵੇਲੇ ਉਹਨਾਂ ਦਾ ਪਿੰਡ ਜਿਹੜਾ 47 ਤੋਂ ਪਹਿਲੇ ਤਹਿਸੀਲ ਡਸਕਾ ਦਾ ਪਿੰਡ ਸੀ ਮਲੀਆਂਵਾਲ, ਉਹ ਕਿਸ ਤਰ੍ਹਾਂ ਦਾ ਪਿੰਡ ਸੀ, ਆਪਸ ਦੇ ਵਿੱਚ ਕਿਸ ਤਰ੍ਹਾਂ ਦਾ ਲੋਕਾਂ ਦਾ ਬਹਿਣ ਖਲੋਣ ਸੀ, ਕਿੰਨਾ ਕੁ ਸਲੂਕ ਸੀ 47 ਵੇਲੇ, ਕੀ ਕੁਝ ਹੋਇਆ ਉਹਨਾਂ ਦੇ ਨਾਲ। ਤੇ ਇਹ ਸਾਰਾ ਕੁਝ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਸਰਦਾਰ ਹੀਰਾ ਸਿੰਘ ਸਾਹੀ ਸਾਹਿਬ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਸ ਵੀਡੀਓ ਨੂੰ ਸ਼ੂਟ ਕੀਤਾ ਤੇ ਸਾਨੂੰ ਪਿੰਡ ਮਸਾਨੀਆਂ ਦੇ ਬੜੇ ਹੀ ਖੂਬਸੂਰਤ ਤੇ ਦਿਲਕਸ਼ ਮੰਜ਼ਰ ਦਿਖਾਏ। ਬੜਾ ਹੀ ਪਿਆਰਾ ਸੀਨ ਹੈ ਜੀ। ਟਿਊਬਵੈਲ ਚੱਲ ਰਿਹਾ ਵੇ, ਪੀਟਰ ਚੱਲ ਰਿਹਾ ਵੇ। ਅੱਜ ਸਰਦਾਰ ਹੀਰਾ ਸਿੰਘ ਦੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਸਾਹਿਬ, ਇਹਨਾਂ ਦੇ ਵੀ ਬਜ਼ੁਰਗ ਪਾਕਿਸਤਾਨ ਤੋਂ ਬਿਲੋਂਗ ਕਰਦੇ ਸਨ। ਆਓ ਜੀ ਫਿਰ ਬਾਬਾ ਜੀ ਹੋਰਾਂ ਦੀ ਗੱਲਬਾਤ ਤੁਹਾਡੇ ਰੂਬਰੂ ਕਰਵਾਈਏ, ਕੀ ਕੁਝ ਜਾਣਦੇ ਨੇ। ਲਓ ਜੀ, ਅੱਜ ਅਸੀਂ ਪਾਕਿਸਤਾਨ ਤੋਂ ਆਏ ਜਿਹੜੇ ਸਾਡੇ ਬਜ਼ੁਰਗ ਨੇ, ਸਭ ਤੋਂ ਪਹਿਲਾਂ ਇਹ ਸਾਡੇ ਨੇ ਤਾਇਆ ਜੀ, ਇਹਨਾਂ ਦਾ ਨਾਮ ਹੈ ਬਾਬਾ ਕਿਰਪਾਲ ਸਿੰਘ ਜੀ। ਬਾਬਾ ਕਿਰਪਾਲ ਸਿੰਘ ਜੀ
ਔਰ ਉਹਨਾਂ ਦੇ ਛੋਟੇ ਨਾਲ ਭਰਾ ਬਾਬਾ ਲਾਲ ਸਿੰਘ ਜੀ ਤੇ ਉਹਨਾਂ ਦੇ ਛੋਟੇ ਭਰਾ ਸਰਦਾਰ ਨੌਕ ਸਿੰਘ ਜੀ। ਔਰ ਇਹਨਾਂ ਦਾ ਜ਼ਿਲ੍ਹਾ ਜਿਹੜਾ ਪਾਕਿਸਤਾਨ ਦੇ ਵਿੱਚ ਸਿਆਲਕੋਟ ਆ, ਡਸਕਾ ਇਹਨਾਂ ਦੇ ਤਹਿਸੀਲ ਸੀ ਤੇ ਮੱਲੀਆਂਵਾਲ ਪਿੰਡ ਸੀ ਇਹਨਾਂ ਦਾ। ਔਰ ਸਭ ਤੋਂ ਪਹਿਲਾਂ ਅਸੀਂ ਸ਼ੁਕਰਗੁਜ਼ਾਰ ਹਾਂ ਖਾਦਿਮ ਹੁਸੈਨ ਤੇ ਨਾਸੀਰ ਕਾਸਨਾ, ਜਿਨ੍ਹਾਂ ਨੇ ਇਹ ਇੱਕ ਬੜਾ ਉਪਰਾਲਾ ਕੀਤਾ ਹੈ ਕਿ ਜਿਹੜੇ ਵੀ ਹਿਜਰਤ ਕਰਕੇ ਜਾਂ ਭਾਰਤ ਤੋਂ ਪਾਕਿਸਤਾਨ ਗਏ ਨੇ ਜਾਂ ਪਾਕਿਸਤਾਨ ਤੋਂ ਭਾਰਤ ਆਏ ਨੇ, ਉਹਨਾਂ ਤੋਂ ਜਿਹੜੇ ਵਿਛੜੇ ਹੋਇਆਂ ਨੂੰ ਪਿੰਡ, ਉਹਨਾਂ ਦੇ ਪਿੰਡ ਦੇ ਜਿਹੜੇ ਵਸਨੀਕ ਨੇ ਉਹਨਾਂ ਦੇ ਨਾਲ ਮਿਲਾ ਰਹੇ ਨੇ। ਔਰ ਇਹ ਉਹਨਾਂ ਦਾ ਬੜਾ ਵੱਡਾ ਉਪਰਾਲਾ ਹੈ ਕਿ ਜਿਹੜਾ ਅੱਜ ਚਿਰਾਂ ਤੋਂ ਜਾਂ 70 ਸਾਲਾਂ ਤੋਂ ਜਾਂ 71 ਸਾਲ ਹੋ ਗਏ ਹਨ ਪਾਕਿਸਤਾਨ ਤੋਂ ਆਇਆ ਨੂੰ ਜਾਂ ਹਿੰਦੁਸਤਾਨ ਤੋਂ ਗਿਆ ਨੂੰ, ਉਹਨਾਂ ਦੇ ਅੰਦਰ ਬੜੀ ਤਾਂਘ ਸੀ ਕਿ ਸਾਡੇ ਪਿੰਡ ਦਾ ਕੋਈ ਮਿਲੇ ਤੇ ਜਿਹਦੇ ਨਾਲ ਅਸੀਂ ਕੋਈ ਆਪਣੀ ਕੋਈ ਸਾਂਝ ਜਾਂ ਆਪਣੇ ਘਰਾਂ ਬਾਰੇ ਜਾਣ ਸਕੀਏ ਕਿ ਸਾਡੇ ਜਿਹੜੇ ਉੱਥੋਂ ਦੇ ਜਾਣੂ ਸਾਨੂੰ ਕੋਈ ਹੈ ਹਨ ਜਾਂ ਨਹੀਂ। ਸੋ ਇਸ ਪ੍ਰੋਗਰਾਮ ਦੇ ਨਾਲ ਜੁੜੇ ਜਿਤਨੇ ਵੀ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ ਤੇ ਨਮਸਕਾਰ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਬਾ ਜੀ ਨਾਲ। ਇਹਨਾਂ ਦਾ ਨਾਮ ਹੈ ਸਰਦਾਰ ਕਿਰਪਾਲ ਸਿੰਘ ਜੀ। ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋਰ ਸੁਣਾਓ ਕੀ ਹਾਲ ਚਾਲ ਆ? ਠੀਕ ਠਾਕ ਜੀ। ਤੇ ਤੁਸੀਂ ਪਾਕਿਸਤਾਨ ਤੋਂ ਆਏ ਜੇ? ਹਾਂ ਜੀ, ਪਾਕਿਸਤਾਨ ਆਇਆ। ਤੇ ਤੁਹਾਡਾ ਜ਼ਿਲ੍ਹਾ ਕਿਹੜਾ ਸੀ? ਸਿਆਲਕੋਟ। ਠੀਕ ਹੈ ਜੀ, ਸਿਆਲਕੋਟ ਜ਼ਿਲ੍ਹਾ ਸੀ ਤੁਹਾਡਾ। ਤੇ ਇਹ ਪਿੰਡ ਕਿਹੜਾ ਸੀ ਆਪਣਾ? ਮੱਲੀਆਂ। ਠੀਕ ਹੈ ਜੀ। ਇਹ ਡਸਕੇ ਦੇ ਲਾਗੇ ਸੀ? ਸਾਡਾ ਇਸਕੇ ਨਾਲ ਇਸਕੇ ਲੈਂਦੇ ਪਾਸੇ ਸਾਡਾ ਨਹਿਰ ਰੰਗ ਦੀ। ਹਾਂਜੀ, ਨਹਿਰ ਲੰਘਦੀ ਤੁਹਾਡੇ ਲਾਗੋਂ ਦੀ? ਹਾਂ। ਅੱਛਾ ਜੀ, ਉਹ ਨਹਿਰ ਬੰਬਾਂ ਵਾਲਿਆਂ ਦੀ ਸੀ? ਹਾਂ ਬਾਬਾ ਤੋਂ ਚੱਲਦੀ ਗਈ ਤੇ ਅੱਛਾ, ਜਿਹੜੇ ਆਪਣੇ ਨਾਲ ਤੁਹਾਡੇ ਉੱਥੇ ਪਿੰਡ ਹੀ, ਕਿਹੜੇ ਪਿੰਡ ਹੀ ਉਹ? ਲੁਧਿਆਣੇ, ਹਾਂਜੀ ਜੰਡੂ ਹਾਂਜੀ ਲੁਧਿਆਣੇ ਹਾਂਜੀ ਦਿਸ਼ਕਾ ਕਰਨਾ ਨਹੀਂ ਤੇ ਬੰਬਾ ਹਾਂਜੀ ਹਾਂਜੀ ਮੱਲੀਆਂਵਾਲ ਵੀ? ਮੱਲੀਆਂ ਸੁਹਾਵਾ ਸੁਹਾਵਾ ਪਿੰਡ ਵੀ ਸੀ ਤੁਹਾਡੇ ਲਾਗੇ? ਸਾਂਤਗੜਾ ਵੇ। ਠੀਕ ਹੈ ਜੀ। ਸਾਂਤਗੜਾ ਵੀ। ਤੇ ਆਪਣਾ ਮਤਲਬ ਤੁਹਾਡੇ ਪਿੰਡ 'ਚ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸਨ? ਕੋਈ ਬਲਾਦਰੀ, ਸਾਰੀ ਬਲਾਦਰੀ ਸਾਰੀ ਇੱਕ ਚੀਮਾ ਹੈ ਸੀ, ਚੌਰੀ ਚੀਮਾ। ਹਾਂਜੀ, ਤੇ ਮਜ਼ਹਬ ਕਿਹੜੇ ਸੀ? ਜਿਵੇਂ ਮੁਸਲਮਾਨ ਕਮਿਆਰ ਵੀ ਸਨ, ਜਲਾਏ। ਅੱਛਾ ਜੀ, ਜਲਾਏ ਵੀ ਸਨ। ਤਰਖਾਨ। ਠੀਕ ਹੈ ਜੀ, ਤਰਖਾਨ। ਅੱਛਾ ਜੀ। ਹਾਂਜੀ ਪਾਪਾ ਜੀ, ਪਾਕਿਸਤਾਨ ਦੇ ਵਿੱਚ ਤੁਹਾਡਾ ਘਰ ਲੈਂਦੇ ਪਾਸੇ ਹੀ? ਮੈਨੂੰ ਪੁੱਛਿਆ। ਹਾਂਜੀ ਹਾਂਜੀ। ਹਾਂ, ਲੈਂਦੇ ਪਾਸੇ ਦੇ ਪਿੰਡ ਵੱਡੇ ਵਿਹੜੇ ਕੋ। ਅੱਛਾ, ਵੱਡਾ ਵਿਹੜਾ ਕਿਹਨੂੰ ਬੋਲਦੇ ਆ? ਉਹ ਥਾਂ ਖੁੱਲਾ ਬੜਾ ਹੈ। ਥਾਂ ਖੁੱਲਾ ਬੜਾ। ਹਰੀ ਸਿੰਘ ਦੀ ਦੁਕਾਨ ਸੀ ਉੱਥੇ। ਹਰੀ ਸਿੰਘ ਦੀ ਦੁਕਾਨ, ਉਹ ਸਿੱਖ ਹੀ? ਹਾਂ, ਸਿੱਖ ਸੀ। ਅੱਛਾ ਜੀ। ਤੇ ਉੱਥੇ ਹੋਰ ਵੀ ਮਤਲਬ ਦੁਕਾਨਾਂ ਸਨ ਜਾਂ ਹੋਰ ਮਜ਼ਹਬ ਵਾਲਿਆਂ ਦੀਆਂ ਵੀ, ਜਾਂ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਵੀ ਮਤਲਬ ਘਰ ਸਨ? ਸਾਡੇ ਉਹ ਖੱਤਰੀ ਹੈ, ਉਹਨਾਂ ਦੁਕਾਨਾਂ ਇੱਕ ਦੋ ਹੈ। ਠੀਕ ਹੈ ਜੀ। ਤੇ ਤੁਹਾਡੀ ਜ਼ਮੀਨ ਤੇ ਖੂਹ ਪਿੰਡੂ ਕਿੰਨਾ ਕੁ ਹਟਵਾ ਸੀ? ਨਾ ਹੀ ਸੀ ਦਾਰਿਆ ਖੂਹ। ਦਾਰੇ ਵਾਲਾ ਖੂਹ? ਹਾਂ। ਇਹ ਦਾਰਾ ਕੌਣ ਸੀ? ਦਾਰਾ ਨਾ ਹੀ ਦਾਰਿਆ ਖੂਹ ਸੀ। ਨਾ ਹੀ ਦਾਰਿਆ ਦਾਰਾ ਸੀ, ਅੱਗੇ ਖੂਹ ਸੀ। ਖੂਹ ਨਾ ਹੀ ਖੂਹ ਦਾਰਿਆ ਖਾਂਦੇ ਆ। ਅੱਛਾ ਅੱਛਾ। ਤੇ ਉੱਥੇ ਆਪਣੀ ਕਿੰਨੀ ਜ਼ਮੀਨ ਪਈ ਸੀ ਤੁਹਾਡੀ? ਉੱਥੇ ਕਿੰਨੀ ਜ਼ਮੀਨ ਸੀ? 30 ਕਿੱਲੇ। ਕੋਈ ਤੁਹਾਨੂੰ ਇਹੋ ਜਿਹੀ ਪਿਆਰ ਵਾਲੀ ਗੱਲ ਯਾਦ ਹੋਵੇ ਜਿਹੜੀ ਅੱਜ ਵੀ ਚੇਤੇ ਆਉਂਦੀਆਂ ਹੋਣ, ਉਹ ਪੁਰਾਣੀਆਂ ਗੱਲਾਂ? ਪੁਰਾਣੀਆਂ ਗੱਲਾਂ ਅਸੀਂ ਬਚਪਨ ਤੋਂ ਬੱਚਿਆਂ 'ਚ ਖੇਡਦੇ ਰਹੇ। ਅੱਛਾ ਜੀ। ਪਿੰਡ ਦੇ ਮੁੰਡ ਖੂਹ ਸਾਡਾ ਦਾਰੇ ਵਾਲਾ। ਅੱਛਾ ਜੀ। ਨਾਲ ਕਿਲਾ ਬਾਗ ਸੀ। ਅੱਛਾ ਜੀ। ਬਰਕਤ ਸਿੰਘ, ਸਰਦਾਰ ਬੋਧ ਸਿੰਘ, ਲੰਬੜ ਬਲਵੰਤ ਸਿੰਘ, ਅੱਛਾ ਬਾਪੂ ਸੰਤ ਸਿੰਘ, ਅੱਛਾ ਅੱਛਾ ਮੁਹੰਮਦ ਤੇ ਮੇਦਾ ਕਸ਼ਮੀਰੀ ਲਾਲ ਦਾ ਮੁੰਡਾ। ਅੱਛਾ ਅੱਛਾ। ਤੇ ਅੱਗੇ ਗਲਾਮਰ ਤੋਂ ਟੁਰ ਪੈਂਦਾ। ਹੂੰ। ਬਰਕਤ ਟੁਰ ਪੈਂਦਾ, ਮੁਸਲਮਾਨ ਸੀ ਉਹ ਵੀ। ਅੱਛਾ ਜੀ। ਉਹਦੇ ਨਾਲ ਤਲੀਫਾ ਹੋਈ, ਉਹਦਾ ਭਰਾ ਸੀ ਉਹ ਵੀ। ਅੱਛਾ ਜੀ। ਅੱਗੇ ਮੀਆਂ ਦਾ ਘਰ ਟੁਰ ਪੈਂਦਾ, ਉਹਨਾਂ ਦਾ ਇੱਕ ਮੁੰਡਾ ਅਕਬਰ ਸੀ, ਅੱਛਾ ਜੀ। ਇੱਕ ਦਾ ਜੁਨ ਸੀ। ਅਸੀਂ ਉਹਨਾਂ ਦਾ ਖੇਡਦੇ, ਉਹਨਾਂ ਦਾ ਮਾਪਿਆਂ ਦਾ ਨਾਂ ਦਾ ਨਹੀਂ ਅਜੇ ਪਤਾ। ਅੱਛਾ ਜੀ, ਠੀਕ ਹੈ ਉਸ ਠੀਕ ਤੋਂ ਹੈ। ਅੱਗੇ ਟੁਰ ਪੈਂਦਾ ਸੀ ਮਮਦੀਨ। ਮੁਹੰਮਦ ਦੀਨ। ਹਾਂ, ਮੁਹੰਮਦ ਦੀਨ ਟੁਰ ਪੈਂਦਾ। ਉਹਦੇ ਅੱਗੇ ਟੁਰ ਪੈਂਦਾ ਹਸੈਨ ਪਹਿਲਵਾਨ ਦਾ ਘਰ। ਅੱਛਾ ਜੀ। ਰੱਖਾ ਉਹਦਾ ਭਰਾ ਸੀ। ਅੱਛਾ ਜੀ। ਸ਼ਰੀਫ ਵੀ ਉਹਦਾ ਭਰਾ ਸੀ, ਬੱਕਾ। ਤੇ ਸ਼ਰੀਫ ਮੁਹੰਮਦ ਉਹਦਾ ਭਰਾ। ਅੱਗੇ ਟੁਰ ਪੈਂਦਾ ਲਾਲ ਮਰਾਸ਼ੀ। ਅੱਛਾ ਜੀ। ਲਾਲ ਮਰਾਸ਼ੀ ਉਹਦਾ ਮੁੰਡਾ। ਇੱਕ ਸ਼ਫੀ ਸੀ, ਅੱਛਾ ਜੀ। ਇੱਕ ਜੰਗੀਰ ਸੀ ਉਹਦੇ ਮੁੰਡੇ ਦੇ ਨਾਂ।
ਅੱਛਾ ਜੀ। ਉੱਥੇ ਮਾਉਦੀਨ ਸਰਖਾਨ ਸੀ, ਇਹਦੇ ਕੋਲ ਗੁੱਲੀਆਂ ਕਢਾਉਂਦੇ ਸੀ, ਗੁੱਲੀ ਡੰਡਾ ਖੇਡਦੇ। ਅੱਛਾ, ਇਮਾਮ ਦੀਨ ਤਰਖਾਨ ਹੀ। ਹਾਂ ਜੀ। ਠੀਕ ਹੈ ਜੀ। ਉਹ ਗੁੱਲੀਆਂ ਘੜ ਕੇ ਦੇਣੀਆਂ, ਗੁੱਲੀ ਡੰਡਾ ਖੇਡਣਾ। ਗੁੱਲੀ ਡੰਡਾ ਖੇਡਣਾ, ਉਹਦੀ ਦੁਕਾਨ ਤੇ ਫਿਰਨਾ, ਅੱਛਾ ਜੀ। ਖੇਡਣਾ ਮਲਣਾ, ਬੜਾ ਮਨ ਖੁਸ਼ ਰਹਿੰਦੇ ਸਾਰੇ, ਉਹਨੇ ਖੁਸ਼ੀ ਨਾਲ ਘੜ ਕੇ ਦੇਣੀਆਂ। ਅੱਛਾ, ਤੁਸੀਂ ਇੱਕ ਭਲਵਾਨ ਦਾ ਨਾਂ ਲਿਆ, ਕੀ ਨਾਂ ਸੀ ਭਲਵਾਨ ਦਾ? ਸੈਨ ਮੰਗ ਅੱਛਾ, ਉਹ ਤਗੜਾ ਭਲਵਾਨ ਸੀ ਉਹ ਵੀ? ਤਗੜਾ ਪਹਿਲਵਾਨ ਸੀ ਉਹ। ਦਿਆਲ ਸਿੰਘ ਨੂੰ ਪਹਿਲਾਂ ਘੁਲਣਾ ਉਸੇ ਸਿਖਾਇਆ ਸੀ। ਅੱਛਾ 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 ਜ਼ੋਰ ਕਰਨ ਜਾਣਾ, ਉਹਦੇ ਬਾਪ ਉਹਨੂੰ ਸੈਨ ਨੂੰ ਵੀ ਬਦਾਮ ਖਵਾਉਣੇ, ਘਿਓ ਦੇਣਾ। ਅੱਛਾ ਜੀ। ਉਹਨੇ ਘੁਲਣਾ ਉਹਨੇ ਸਿਖਾਇਆ। ਪਹਿਲਾਂ ਉਹ ਤਗੜਾ ਸੀ, ਫਿਰ ਦਿਆਲ ਸਿੰਘ ਬਹੁਤ ਵੱਧ ਗਿਆ ਜਵਾਨ। ਅੱਛਾ ਜੀ। ਰਿਆਮ ਸਿੰਘ, ਵਰਿਆਮ ਸਿੰਘ, ਠੀਕ ਹੈ। ਉਹ ਵੀ ਜਵਾਨ ਸੀ। ਅੱਛਾ ਜੀ। ਤਰਲੋਕ ਸਿੰਘ ਸੀ, ਉਹ ਵੀ 18 ਸਾਲ ਦੀ ਉਮਰ ਦਾ ਸੀ। ਅੱਛਾ ਜੀ। ਜਦੋਂ ਉਹ ਮਤਲਬ ਪਾਕਿਸਤਾਨ ਬਣਿਆ। ਹਾਂ ਠੀਕ ਹੈ, ਤਾਂ ਮਤਲਬ ਕਿ ਚੰਗੀ ਤਰ੍ਹਾਂ ਉਧਰ ਦੇ ਤੁਹਾਨੂੰ ਜਿਹੜੇ ਜਾਣਕਾਰੀ। ਜਾਣਕਾਰੀ ਹੈ। ਠੀਕ ਤੇ ਹੈ ਮੈਂ ਜੀ। 9 ਸਾਲ ਦਾ ਛੋਟਾ ਸਾਰਿਆਂ ਤੋਂ। ਅੱਛਾ ਜੀ। ਅੱਛਾ, ਆਪਣੇ ਪਿੰਡ ਦੇ ਵਿੱਚ ਜਿਹੜਾ ਉੱਘਾ ਬੰਦਾ ਕਿਹੜਾ ਸੀ ਜਿਹਦੀ ਮਤਲਬ ਪਛਾਣ ਸਾਰੇ ਮਤਲਬ ਲਾਗੇ ਚਾਗੇ ਹੋਵੇ? ਜਿਵੇਂ ਉਹਨਾਂ ਦੇ ਵਿੱਚੋਂ ਭਲਵਾਨ ਦਿਆਲ ਸਿੰਘ ਆਪਣੇ ਮੱਲੀਆਂ ਵਾਲੇ ਆਪਣੀ ਸ਼ਾਹੀ ਬਰਾਦਰੀ ਦੇ ਆ। ਖਾਸ ਕਰਕੇ ਸਾਡੇ ਨਾਲ ਜਿਹੜਾ ਮੁੱਖ ਉਹਨਾਂ ਦਾ ਪਿਆਰ ਸੀ, ਹਾਂਜੀ ਹਾਂਜੀ। ਉਹੀ ਬਰਵਾਏ ਚੌਕੀਦਾਰ ਦੇ ਮੰਗਤ ਦੇ ਬੱਚੇ ਹਨ। ਅੱਛਾ ਜੀ। ਨਹੀਂ, ਉਹ ਤੁਸੀਂ ਪਹਿਲਾਂ ਸਵਾਲ ਦੱਸੋ ਕਿ ਆਪਣੇ ਪਿੰਡੋਂ ਜਿਹੜੇ ਸਰਦਾਰ ਦਿਆਲ ਸਿੰਘ ਭਲਵਾਨ ਸੀ। ਇਹ ਆਪਣੇ ਦੱਸੀਏ। ਹਾਂਜੀ ਹਾਂਜੀ। ਆਪਣੇ ਹਾਂ ਦਿਆਲ ਭਲਵਾਨ ਅੱਛਾ ਜੀ। ਤੇ ਇਕਬਾਲ ਸਿੰਘ, ਅੱਛਾ ਜੀ। ਬਲਕਾਰ ਸਿੰਘ, ਹਾਂਜੀ ਤੇ ਹਾਂਜੀ। 3 ਭਾਈ ਸਨ। ਬਾਪ ਇਹਨਾਂ ਦਾ ਫਤਿਹ ਚੰਦ। ਅੱਛਾ ਅੱਛਾ ਅੱਛਾ। ਚੌਧਰੀ ਫਤਿਹ ਚੰਦ। ਖਾਂਦੇ ਫਤਿਹ ਚੰਦ, ਉਹ ਵੀ ਸਾਡੇ ਨਾਲ ਹੀ ਸਹਿਮਤ ਸਨ। ਹਾਂਜੀ ਹਾਂਜੀ। ਉਹ ਤੇ ਆਪਣੇ ਪਰਿਵਾਰ ਹੀ ਨਾ। ਹਾਂ। ਬਾਕੀ ਪਿੰਡ ਦੇ ਵਿੱਚੋਂ ਬਹੁਤ ਤਗੜਾ ਆਦਮੀ ਸੀ ਮਸੱਦੀ ਮੱਲ, ਅੱਛਾ, ਮਸੱਦੀ ਮੱਲ। ਚੌਧਰੀ ਮਸੱਦੀ ਮੱਲ। ਅੱਛਾ ਜੀ। ਜੋ ਇਹ ਪਿੰਡ 'ਚ ਸਭ ਤੋਂ ਵੱਡਾ ਮਕਾਨ ਜਿਹੜਾ ਹੱਟੀਆਂ ਦੇ ਲਾਗੇ ਸੀ, ਉਹ ਉਹਨਾਂ ਦਾ ਮਕਾਨ ਸੀ। ਅੱਛਾ ਜੀ। ਉਸ ਟਾਈਮ ਪੱਕਾ ਮਕਾਨ, ਬਹੁਤ ਅੱਛਾ ਮਕਾਨ ਸੀ। ਅੱਛਾ ਜੀ। ਠੀਕ ਹੈ ਜੀ। ਪਿੰਡ ਦੀ ਇੱਕ ਨਿਸ਼ਾਨੀ ਸੀ। ਅੱਛਾ ਜੀ। ਤੇ ਉਹਦੇ ਨਾਲ ਫਿਰ ਸਰਦਾਰ ਸੱਦਾ ਸਿੰਘ ਲੰਬੜਦਾਰ, ਉਹ ਵੀ ਲਾਗੋ ਲਾਗੀ ਸਨ, ਦੋਵੇਂ ਭਰਾ। ਅੱਛਾ ਜੀ। ਠੀਕ ਹੈ ਜੀ। ਯਾਨੀ ਠੀਕ। ਚੌਧਰ ਸੀ ਉਹਨਾਂ ਦੀ ਪਿੰਡ ਦੇ ਵਿੱਚ, ਇਲਾਕਾ ਸਾਰਾ ਜਾਣਦਾ ਸੀ। ਅੱਛਾ ਜੀ। ਇੱਕੋ ਬਰਾਦਰੀ ਸੀ, ਪਰ ਬਹੁਤ ਚੰਗੇ ਸੀ, ਸਾਡੇ ਨਾਲ ਮੁਹੱਬਤ ਪਿਆਰ ਰੱਖਦੇ ਹਨ। ਅੱਛਾ ਜੀ। ਸਾਰੇ ਤਾਂ ਮੁਸਲਮਾਨਾਂ ਦੇ ਨਾਲ ਤੁਹਾਡੀ ਮੁਹੱਬਤ ਹੈਗੀ? ਬਹੁਤ ਜ਼ਿਆਦਾ ਮੁਹੱਬਤ ਇੰਨੀ ਸੀ ਕਿ ਆਪਣੇ ਪੁੱਤਰਾਂ ਨਾਲੋਂ ਸਾਨੂੰ ਜ਼ਿਆਦਾ ਸਮਝਦੇ। ਅੱਛਾ ਜੀ। ਇਹਦਾ ਮਤਲਬ ਕਿ ਤੁਸੀਂ ਵੀ ਉਹਨਾਂ ਦੇ ਨਾਲ ਚੰਗੇ ਹੋਵੋਗੇ ਤੇ ਫੇਰ ਹੀ ਉਹ ਤੁਹਾਡੇ ਨਾਲ ਚੰਗੇ? ਬਹੁਤ ਚੰਗੇ, ਹਰ ਗੱਲ ਦੇ ਹਰ ਪੱਖੋਂ ਸਾਡੇ ਨਾਲ ਸਨ। ਅੱਛਾ ਜੀ। ਯਾਨੀ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ, ਉਹਨਾਂ ਦੇ ਦਿਲਾਂ ਦੇ ਵਿੱਚ ਇੰਨਾ ਰੋਹ ਸੀ ਕਿ ਗੱਲ ਨਹੀਂ ਹਨ ਕਰ ਸਕਦੇ। ਅੱਛਾ ਜੀ। ਅੱਛਾ ਜੀ। ਤੁਸੀਂ ਉੱਥੋਂ ਮਤਲਬ ਨਿਕਲੇ ਆ? ਹਾਂ। ਠੀਕ ਹੈ ਜੀ। ਯਾਨੀ ਉਹ ਇਹ ਵੀ ਕਹਿੰਦੇ ਹਨ ਕਿ ਤੁਹਾਥੋਂ ਬਗੈਰ ਹੁਣ ਅਸੀਂ ਕਿਹਨੂੰ ਬੁਲਾਵਾਂਗੇ, ਕਿੱਥੇ ਕੰਮ ਕਰਾਂਗੇ, ਕੀ ਕਰਾਂਗੇ, ਵਾਹ ਜੀ ਪਰੇਸ਼ਾਨ ਵਾਹ। ਸਨ। ਅੱਛਾ ਜੀ। ਯਾਨੀ ਇੱਥੋਂ ਤੱਕ ਸੀ ਕਿ ਉਹ ਪਿਆਰ ਨੂੰ ਹੀ ਸਮਝਦੇ ਹੈ ਸਾਡਾ ਪਿਆਰ ਹੀ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ। ਤੇ ਉਹ ਪਿਆਰ ਉਹਨਾਂ ਨੂੰ ਕਿੱਥੋਂ ਮਿਲਿਆ ਹੋਵੇਗਾ? ਹਾਂਜੀ ਹਾਂਜੀ, ਇਹ ਗੱਲ ਤੇ ਹੈਗੀ। ਨਹੀਂ, ਅੱਜ ਵੀ ਉਧਰ ਦੇ ਜਿਹੜੇ ਰਹਿਣ ਵਾਲੇ ਨੇ ਨਾ, ਇਹ ਸਰਕਾਰਾਂ ਨੇ ਮਤਲਬ ਇਹ ਜਿਹੜਾ ਦਵੈਤ ਪਾਈ ਹੈ, ਲੇਕਿਨ ਉਹ ਜਿਹੜੀ ਆਮ ਜਨਤਾ ਹੈ ਨਾ, ਉਧਰ ਦਾ ਆਵਾਮ ਹੈ, ਉਹ ਮੁਹੱਬਤ ਤੁਹਾਨੂੰ ਅੱਜ ਵੀ ਉਨੀ ਕਰਦਾ, ਸਰਦਾਰਾਂ ਦੀ ਕਦਰ ਕਰਦੇ ਆ। ਠੀਕ ਹੈ ਜੀ। ਪਰ ਅੱਗੋਂ ਉਹਨਾਂ ਦੇ ਬੱਚੇ ਆ, ਹਾਂਜੀ, ਸ਼ਾਇਦ ਹੋਣਗੇ, ਪਹਿਲੇ ਯਾਦ ਕਰਦੇ ਹੋਣਗੇ ਕਿ ਨਹੀਂ ਕਰਦੇ ਹੋਣਗੇ, ਜਿਹੜੇ ਉਹਨਾਂ ਦੇ ਬਜ਼ੁਰਗ ਜਾਂ ਸਾਡੇ ਕਹਾਣੀ ਸਨ, ਹਾਂਜੀ ਹਾਂਜੀ ਉਹਦੇ ਕੁਛ ਨਹੀਂ ਰਹੇ ਹੋਣਗੇ। ਹਾਂਜੀ ਕੋਈ ਹਾਂਜੀ। ਰਿਹਾ ਹੋਏਗਾ ਤੇ ਸ਼ਾਇਦ ਉਹ ਸਾਡੀ ਤਸਵੀਰ, ਸਾਡੇ ਬਿਆਨ ਸੁਣਦੇ ਹੋਣਗੇ। ਤੁਹਾਡੀ ਉਹਦੀ ਉਮਰ ਕਿੰਨੀ ਸੀ ਜਦੋਂ ਪਾਕਿਸਤਾਨ 9 ਬਣਿਆ? ਸਾਲ ਪੜ੍ਹਦਾ ਹਾਂ ਦੂਜੀ ਜਮਾਤ। ਤੇ ਤੁਹਾਡੇ ਵੱਡੇ ਜਿਹੜੇ ਭੈਣ ਭਰਾ ਸੀ ਉਹ ਕਿੰਨੇ ਸੀ? ਅਸੀਂ 5 ਭਾਈ ਸਾਂ। ਅੱਛਾ ਜੀ। ਉਹ ਤੁਹਾਡੇ ਤੋਂ ਵੱਡੇ ਭਰਾ ਦਾ ਨਾਮ ਲੈ ਕੇ ਦੱਸੋਗੇ? ਇੰਦਰ ਸਿੰਘ। ਅੱਛਾ ਜੀ। ਉਹਨਾਂ ਨੂੰ ਜਾਣਦੇ ਹੋਣਗੇ ਉਸ ਸਮੇਂ, ਉਹ ਕਿੱਡੇ ਜਵਾਨ ਸਨ? ਹਾਂ, ਪੂਰੇ ਜਵਾਨ ਸਨ, ਬੱਚੇ ਆਏ ਹਨ। ਅੱਛਾ ਜੀ। ਮੰਗਤੂ ਨਾਂ ਹੀ ਮੁਹੰਮਦ ਸ਼ਫੀਕ ਦੇ। ਹੋਰ ਕਿਹੜਾ ਮਿੱਤਰ ਸੀ ਤੁਹਾਡਾ ਜਿਹੜਾ ਬੜਾ ਤੁਹਾਡੇ ਨਾਲ ਪਿਆਰ ਕਰਦਾ ਹੋਵੇ? ਫਕੀਰ ਮੁਹੰਮਦ। ਫਕੀਰ ਮੁਹੰਮਦ। ਉਹਦੇ ਅੱਬਾ ਦਾ ਕੀ ਨਾਂ ਸੀ? ਉਹਦਾ ਪਿਓ ਪਹਿਲਾਂ ਮਰ ਗਿਆ, ਵੱਡਾ ਹੀ ਹੋਇਆ। ਅੱਛਾ ਅੱਛਾ। ਉਹ ਕਿੰਨੇ ਭਰਾ ਸਨ? 3 ਭਰਾ ਹਨ, ਤੇ ਕਾਕਾ ਤੇ ਅੱਛਾ, ਕਾਕਾ। ਹਾਂ, ਤੇ ਕੋਲੇ ਕਾ। ਅੱਛਾ, ਨਿੱਕਾ ਸੀ। ਹੋਰ ਕਿਹੜੇ ਕਿਹੜੇ ਨਾਂ ਤੁਹਾਨੂੰ ਜਿਹੜੇ ਯਾਦ ਨੇ ਤੁਹਾਡੇ ਪਿੰਡ ਦੀ ਜਿਹੜੀ ਬੜੀ ਮੁਹੱਬਤ ਸੀ ਜਿਨ੍ਹਾਂ ਦੇ ਨਾਲ ਤੁਹਾਡੀ? ਮੌਕੇ ਸਾਰਿਆਂ ਨੇ ਅਸੀਂ ਦਿਲਾਏ ਹਨ। ਅੱਛਾ ਅੱਛਾ। ਖੀਰੀ ਅੱਛਾ ਅੱਛਾ। ਜੈ ਬਰਵਾਏ, ਇਹਦਾ ਨਾਂ ਉਹਨਾਂ ਦੇ ਨਾਂ ਦੱਸੋ ਨਾ। ਬੱਕੇ ਦਾ ਦੱਸ ਦੂਤੇ ਨਾਲ। ਬੱਕਾ ਤੀਫਾ। ਬੱਕਾ ਤੀਫਾ। ਹਾਂ। ਅੱਛਾ ਜੀ। ਤੇ ਹੋਰ ਉੱਥੇ ਤੁਹਾਡੇ ਜਿਹੜੇ ਲਾਗੇ ਨਾਂ ਨੇ, ਤੁਸੀਂ ਜਿਹਨੂੰ ਵੀ ਯਾਦ ਦੱਸੋ ਜਰੂਰ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਵੋ, ਜਿਹੜੇ ਤੁਹਾਨੂੰ ਬੜੇ ਮੁਹੱਬਤ ਕਰਦੇ ਹੋਣ ਜਾਂ ਮਿਲਦੇ ਜੁਲਦੇ ਹੋਣ ਤੁਹਾਡੇ ਨਾਲ ਚੰਗੀ ਤਰ੍ਹਾਂ। ਫੀਰੋ।
ਫੀਰੋ ਇਹ ਮੁਸਲਮਾਨ ਸੀ? ਖੀਰੀ ਅੱਛਾ ਜੀ। ਤੇ ਹੋਰ ਕੋਈ ਨਾਂ ਦੱਸੋ ਜਿਹੜੇ ਤੁਹਾਡੇ ਨਾਲ ਮੁਹੱਬਤ ਕਰਦੇ, ਜਿਵੇਂ ਤੁਸੀਂ ਰੱਖਾ ਕਹਿੰਦੇ ਸੀ, ਰੱਖਾ ਕੌਣ ਸੀ? ਮੁਹੰਮਦ ਹੁਸੈਨ ਰੱਖਾ ਬਰਵਾਇਆ ਸੀ ਬਰਵਾਲਾ ਕਿਹਨੂੰ ਬੋਲਦੇ ਆ? ਚੌਕੀਦਾਰ ਦਾ ਚੌਕੀਦਾਰ। ਅੱਛਾ ਅੱਛਾ। ਮੁਹੰਮਦ ਹੁਸੈਨ ਮੁਹੰਮਦ ਹੁਸੈਨ ਪਹਿਲਵਾਨ। ਅੱਛਾ, ਮੁਹੰਮਦ ਹੁਸੈਨ ਪਹਿਲਵਾਨ। ਠੀਕ ਹੈ ਜੀ। ਤੇ ਤੁਹਾਡਾ ਪਿੰਡ ਵਿੱਚ ਬਾਗ ਵੀ ਹੁੰਦਾ ਸੀ? ਹਾਂ ਜੀ, ਬਾਗ ਹੁੰਦਾ ਹੈ ਪਿੰਡ ਦੇ ਮੋਢੇ। ਅੱਛਾ, ਉਹ ਕਾਹਦਾ ਬਾਗ ਸੀ? ਸੰਤਰੇ ਮਾਲਟਾ। ਸੰਤਰੇ ਤੇ ਮਾਲਟਾ। ਹਾਂ, ਅੱਛਾ ਅੱਛਾ। ਉਹ ਕਿੰਨਾ ਕੀ ਸੀ? ਇਹ ਕਿਲਾ ਵੀ ਸਮਝੋ ਵਿਗਾ ਥਾਂ ਪੰਜ ਹੀ ਹੈ। ਅੱਛਾ 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 ਅੱਛਾ। ਠੀਕ ਹੈ ਠੀਕ ਹੈ। ਇਹ ਜ਼ਮੀਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵੀ ਜ਼ਮੀਨ ਇਹ ਮਾਲਕ ਸਾਂ ਪਿੰਡ ਦੇ ਮੁੰਡ ਜ਼ਮੀਨ ਸੀ, ਬਹੁਤ ਮੌਜਾਂ ਹਨ। ਅੱਛਾ। ਬਾਕੀ ਫਸਲ ਬਹੁਤ ਸੋਹਣੀ ਹੁੰਦੀ ਸੀ। ਬਾਗ ਸੀ ਸਾਡਾ, ਬੜੀ ਰੀਝ ਨਾਲ ਬੀਜਿਆ ਸੀ, ਪਰ ਉਸ ਵਕਤ ਸਾਨੂੰ ਇੱਕ ਫਲ ਖਾਦਾ, ਦੂਜਾ ਫਲ ਖਾਣ ਦਾ ਮੌਕਾ ਓ ਹੋ ਠੀਕ ਹੈ ਜੀ, ਨਸੀਬ ਹੀ ਨਹੀਂ ਹੋਇਆ। ਨਸੀਬ ਨਹੀਂ ਹੋਇਆ। ਅੱਛਾ, ਤੁਹਾਡੇ ਪੰਝਾਲ ਕੌਣ ਕੌਣ ਸਨ ਉੱਥੇ? ਸਾਡੇ ਪੰਜਾਬ ਬਰਕਤ ਸਿੰਘ ਤੇ ਲੰਬੜਦਾਰ। ਲੰਬੜਦਾਰ ਕਿੰਨੇ ਸੀ ਤੁਹਾਡੇ? ਸਾਡੇ ਲੰਬੜਦਾਰ ਕੋਈ ਖੂਹ ਦੇ ਦੋ ਤੁਹਾਡੇ ਪਿੰਡ ਵਿੱਚ ਕਿੰਨੇ ਲੰਬੜਦਾਰ ਹਨ? ਦੋ ਲੰਬੜਦਾਰ। ਨਾਂ ਚੇਤੇ ਤੁਹਾਨੂੰ ਉਹਨਾਂ ਦੇ? ਹਾਂ ਜੀ, ਕੀ ਨਾਂ ਸੀ? ਇੱਕ ਬੁੱਧ ਸਿੰਘ ਅੱਛਾ ਜੀ। ਤੇ ਉੱਚੀ ਬੋਲੋ ਨਾ ਮਾਸਾ। ਸੱਦਾ ਸਿੰਘ। ਅੱਛਾ ਜੀ, ਇੱਕ ਬੁੱਧ ਸਿੰਘ ਤੇ ਇੱਕ ਸੱਦਾ ਸਿੰਘ। ਸੱਦਾ ਸਿੰਘ, ਠੀਕ, ਇਹ ਦੋਵੇਂ ਸਰਦਾਰ ਸਨ? ਦੋ ਸਰਦਾਰ। ਅੱਛਾ ਜੀ। ਤੇ ਮੁਸਲਮਾਨ ਤੇ ਹੋਰ ਪਰਿਵਾਰ ਕਿੰਨੇ ਰਹਿੰਦੇ ਸਨ? ਕਿਹੜੇ ਕਿਹੜੇ ਰਹਿੰਦੇ ਸਨ ਉੱਥੇ? ਉੱਥੇ ਜਲਾਏ, ਅੱਛਾ ਜੀ। ਕਸ਼ਮੀਰੀ ਅੱਛਾ ਜੀ। ਤੇ ਸਰਕਾਨ ਠੀਕ ਹੈ ਜੀ। ਹੈ ਤੇ ਲੋਹਾਰ ਅੱਛਾ ਜੀ। ਮੋਚੀ ਸਾਰੀ ਜਾਣਦੇ। ਤੇ ਤੁਸੀਂ ਉੱਥੇ ਪਿੰਡ ਸਕੂਲੇ ਜਾਂਦੇ ਹੁੰਦੇ ਸੋ? ਸਕੂਲੇ ਜਾਈਦਾ ਸੀ। ਉਦੋਂ ਤੁਹਾਡੀ ਉਮਰ ਕਿੰਨੀ ਸੀ ਭਲਾ? ਉਮਰ ਉੱਚੀ ਬੋਲੋ ਮਾਸਾ। ਕੀ ਦੱਸਾਂ ਬੋਲ। ਇਹ ਕਿੰਨੇ ਕੁ ਵੱਡੇ ਹੋ ਜਵਾਨ ਸੋ ਤੁਸੀਂ? ਮੈਂ ਤੇ ਤਗੜਾ ਹਾਂ, ਜਵਾਨ। ਅੱਛਾ ਅੱਛਾ। ਮੈਂ ਜਵਾਨ ਤਗੜਾ ਹਾਂ। 20 ਸਾਲ ਦਾ। ਹਾਂ, ਮੈਂ ਹਾਸ਼ਾ ਵਾਇਆ ਕੋਈ। ਅੱਛਾ, ਹਾਲ ਵਾਲੇ ਦੇ ਹੋ? ਹਾਂ ਇਹਦਾ ਮਤਲਬ ਕੋਈ 15-18 ਸਾਲਾਂ ਦੇ ਹੋਵੋਗੇ? ਹਾਂ। ਹੁਣ ਤੁਹਾਡੀ ਉਮਰ ਕਿੰਨੀ ਹੈ? ਹੁਣ 100 ਦੇ ਹੋਰ ਨੇੜੇ ਹੋ ਹੀ ਗਏ ਆ। 100 ਦੇ ਨੇੜੇ ਹੋ ਗਏ ਹੋ। ਹਾਂ ਠੀਕ ਹੈ, ਚਲੋ ਜੀ, ਚੜ੍ਹਦੀ ਕਲਾ ਹੋਵੇ। ਹਾਂ। ਅੱਛਾ ਜੀ। ਅੱਛਾ, ਤੇ ਉਦੋਂ ਜਦੋਂ ਸਕੂਲੇ ਜਾਂਦੇ ਤੁਹਾਨੂੰ ਮਾਸਟਰ ਦਾ ਨਾਂ ਚੇਤੇ ਆ ਆਪਣੇ ਦਾ? ਤੁਹਾਨੂੰ? ਹਾਂ, ਮਾਸਟਰ ਨਾਮ ਸਿੰਘ। ਹਰਨਾਮ ਸਿੰਘ ਸੀ। ਸਾਂਸ ਗੜੇ। ਅੱਛਾ, ਸਕੂਲ ਕਿੰਨਵੀਂ ਤੱਕ ਹੀ? ਉਹ ਚੌਥੀ ਤੱਕ ਪ੍ਰਾਇਮਰੀ। ਹਾਂਜੀ। ਪ੍ਰਾਇਮਰੀ ਚੌਥੀ ਤੱਕ। ਅੱਛਾ, ਪ੍ਰਾਇਮਰੀ ਚੌਥੀ ਤੱਕ ਸੀ। ਸਾਂਸ ਗੜਾ ਹੱਥ ਨਾਲ ਹੀ ਸੀ ਪਿੰਡ। ਤੇ ਤੁਹਾਡੇ ਉੱਥੇ ਮੁਸਲਮਾਨ ਦੋਸਤ ਵੀ ਹੈਗੇ ਸਨ ਪੜ੍ਹਦੇ ਨਾਲ ਤੁਹਾਡੇ? ਹਾਂ। ਸਾਡੇ ਨੇ ਪੜ੍ਹਦੇ ਹਨ। ਸਾਦਕ। ਅੱਛਾ ਜੀ, ਸਾਦਕ ਉਹ ਆਪਣੇ ਪਿੰਡ ਚ ਹੀ ਸਾਡੇ ਮਲੀਆਂਵਾਲ ਤੋਂ ਹੀ? ਪਿੰਡ ਦੇ। ਤੇ ਉਹਦੇ ਪਿਤਾ ਦਾ ਨਾਮ ਪਤਾ ਤੁਹਾਨੂੰ? ਚੀਮਾ। ਅੱਛਾ, ਚੀਮਾ ਉਹਦੇ ਮਤਲਬ ਪਿਓ ਦਾ ਨਾਂ ਸੀ? ਚੀਮਾ ਚੌਧਰੀ ਚੀਮਾ। ਅੱਛਾ, ਚੌਧਰੀ ਚੀਮਾ ਕਹਿੰਦੇ ਸੀ। ਹਾਂ, ਚੀਮਾ। ਠੀਕ ਹੈ ਠੀਕ ਹੈ ਠੀਕ ਹੈ ਜੀ। ਤੁਸੀਂ ਕਹਿੰਦੇ ਕਿ ਤੁਹਾਡੀ ਉਮਰ ਉਦੋਂ ਕੋਈ 15-18 ਸਾਲਾਂ ਦੇ ਵਿੱਚ ਸੀ? ਹਾਂਜੀ ਠੀਕ ਹੈ ਜੀ। ਤੇ ਫਿਰ ਤੁਹਾਨੂੰ ਜਿਹੜੇ ਆਪਣੇ ਯਾਰ ਬੇਲੀ ਨੇ ਹਾਂ। ਉਹ ਤੇ ਸਾਰੇ ਯਾਦ ਹੋਣੇ ਆ? ਤੇ ਕੋਈ ਹੁਣ ਤੇ ਮੁਹੰਮਦ ਸ਼ਫੀ ਨੇ, ਮੁਹੰਮਦ ਸ਼ਫੀ। ਮੁਹੰਮਦ ਸ਼ਫੀ? ਹਾਂ, ਮੁਹੰਮਦ ਸ਼ਫੀ। ਅੱਛਾ, ਤੇ ਉਹਦੇ ਪਿਤਾ ਦਾ ਨਾਂ ਕੀ ਸੀ? ਉਹਦਾ ਪਿਤਾ ਕੀ ਸੀ ਨਾ? ਹਾਂ, ਮੰਗਤੂ ਨਾਂ? ਆ ਵਿੱਚ ਫੇਰੀ ਲੈਣ ਦੇ ਆ ਕੱਪੜਿਆਂ ਸਣੇ। ਅੱਛਾ ਜੀ। ਉਹ ਜਿਨ੍ਹਾਂ ਨੂੰ ਪਤਾ ਹੁੰਦੇ ਨੇ ਆ ਜਾਂਦੇ ਦਿਆਲ ਤੋਂ ਉਹਦੀ ਲੱਤ ਵੀ ਨਹੀਂ ਚੁੱਕ ਸਕਦਾ। ਅੱਛਾ ਅੱਛਾ ਜਿਉਂ ਦਿਆਲ ਸਿੰਘ ਕੱਪੜੇ ਲਾ ਕੇ ਆਖਣ ਬੱਲੇ ਬੱਲੇ ਤੇ ਜਵਾਨ ਉਹਨੂੰ ਮੋਚੀ ਤੇ ਥਾਂ ਮਾਰ ਦੇਗਾ। ਹਾਂ ਹਾਂ ਹਾਂ। ਜਾ ਕੇ ਘੁਲਣ ਲੱਗੇ, ਮੋਚੀ ਨੇ 4 ਮਿੰਟ ਵੀ ਨਹੀਂ ਕੱਢੇ। ਵਾਹ ਜੀ ਵਾਹ ਜੀ ਵਾਹ। ਮੋਟੀ ਪੈਰਾਂ 'ਚ ਪਿਆ, ਬੱਲੇ ਬੱਲੇ ਦਿਆਲ ਹੋ ਗਈ। ਚੌਧਰੀ ਫਤਿਹ ਚੰਦ ਦਾ ਪੁੱਤਰ ਸੀ ਦਿਆਲ। ਅੱਛਾ ਜੀ। ਚੌਧਰੀ ਫਤਿਹ ਚੰਦ ਦੁਨੀਆ ਮੰਨਦੀ ਸੀ, ਅੱਛਾ ਜੀ। ਠੀਕ ਕਹਿੰਦਾ ਹੈ। ਖਵਾਉਂਦਾ ਸੀ। ਅੱਛਾ ਜੀ। ਸਾਡੇ ਪਿੰਡ ਦੇ ਸਰਦਾਰ ਸੱਦਾ ਸਿੰਘ, ਅੱਛਾ ਜੀ। ਉਹਦਾ ਪੁੱਤਰ ਤਲੋ ਸ਼ੇਰ ਸਿੰਘ ਰਸਾਲਦਾਰ ਸੀ। ਰਸਾਲਦਾਰ। ਇੱਕ ਠੀਕ ਹੈ ਉਹਦਾ ਪੁੱਤਰ ਥਾਣੇਦਾਰ ਸੀ, ਇੱਕ ਹੋਰ ਵੱਡਾ ਅਫਸਰ ਸੀ। ਜੀ। ਅੱਛਾ ਜੀ। ਚੌਧਰੀ ਮਸੱਦੀ ਮੱਲ। ਚੌਧਰੀ ਮਸੱਦੀ ਮੱਲ ਪਿੰਡ ਚ ਕਹਿੰਦਾ ਖਵਾਉਂਦਾ ਬੰਦਾ ਜੋ ਬੜਕ ਮਾਰਦੇ ਕੰਮ ਦੁਨੀਆ ਤੇ ਕੰਮ ਸੀ। ਅੱਛਾ ਜੀ। 5 ਖੂਹ ਉਹਦੇ ਨਾਲ, 5 ਖੂਹ ਸੱਦਾ ਸਿੰਘ ਦੇ ਹਨ। ਅੱਛਾ ਜੀ। ਮਸੱਦੀ ਮੱਲ ਦੇ ਮਰਬੇ ਹਨ 10 ਵਾਰ ਚ। ਅੱਛਾ, ਮਸੱਦੀ ਮਲ ਦੇ ਕਿੰਨੇ ਮਰਬੇ ਸੀ? 10। 10 ਮਰਬੇ ਜ਼ਮੀਨ? ਹਾਂ ਜੀ। ਕਿੱਥੇ ਸੀ ਉਹਨਾਂ ਦੀ ਜ਼ਮੀਨ? 72 ਚੱਕ ਲੈਲਪੁਰ ਦੇ ਵਿੱਚ। ਅੱਛਾ, ਲੈਲਪੁਰ ਦੇ ਵਿੱਚ। ਠੀਕ ਹੈ ਜੀ। ਇਹ ਲੈਲਪੁਰ ਤੁਹਾਡੇ ਤੋਂ ਦੂਜਾ ਜ਼ਿਲ੍ਹਾ ਪੈਂਦਾ ਨਾ?
ਲੈਲਪੁਰ ਬਾਹਰ ਹੀ ਉਹਨੂੰ ਆਉਂਦੇ ਹਨ, ਜਿਸ ਤਰ੍ਹਾਂ ਯੂਪੀ ਲੋਕੀ ਚਲੇ ਗਏ ਨੇ, ਇਸ ਅੱਛਾ ਤਰ੍ਹਾਂ ਜੀ। ਅੰਗਰੇਜ਼ਾਂ ਨੇ ਮਤਲਬ ਆਬਾਦ ਕਰਕੇ ਦੇਤੇ ਨੇ ਸਿੱਖਾਂ ਨੂੰ। ਅੱਛਾ ਜੀ, ਤੁਸੀਂ ਹੁਣ ਇਹ ਦੱਸੋ ਕਿ ਜਦੋਂ ਮਤਲਬ ਇਹ ਐਲਾਨ ਹੋ ਗਿਆ ਨਾ ਕਿ ਪਾਕਿਸਤਾਨ ਵੱਖਰਾ ਮੁਲਕ ਬਣ ਗਿਆ ਵਾ, ਤੇ ਤੁਹਾਨੂੰ ਜਦੋਂ ਪਤਾ ਲੱਗਾ ਕਿ ਸਾਨੂੰ ਇਹ ਘਰ-ਬਾਰ ਛੱਡ ਕੇ ਜਾਣਾ ਪੈਣਾ, ਤੇ ਫਿਰ ਉਸ ਸਮੇਂ ਹਾਲਾਤ ਕਿੱਦਾਂ ਦੇ ਸਨ ਆਲੇ ਦੁਆਲੇ? ਹਾਲਾਤ ਇਹ ਹੀ, ਸਾਡੇ ਪਿੰਡ ਸੁਨਿਆਰਾ ਮਹਿਤਾ ਹੀ, ਸਾਡਾ ਖੂਬ ਮੁੱਢ ਹੀ ਦਰਿਆ ਤੇ ਅੰਬ ਸੀ, ਹਾਂਜੀ। ਉਹਦੇ ਥੱਲੇ ਸਾਰੇ ਆ ਕੇ ਬਹਿੰਦੇ ਹੋ। ਪੜਿਆ ਹੀ ਉਰਦੂ ਅਖਬਾਰ ਪੜ੍ਹ ਕੇ ਦੱਸਦਾ ਹੁੰਦਾ ਸੀ। ਅੱਛਾ ਉਹਨੇ ਆਖਣਾ ਹਾਂ, ਪੁੱਛਣਾ ਮਹਿਤਾ ਕੀ ਕਰਦੇ, ਅੱਛਾ ਕੋਈ ਖਬਰ ਆਖਣੇ ਖਬਰ ਕੀ ਹੈ, ਆਂਦਾ ਅੰਗਰੇਜ਼ਾਂ ਨੇ ਲਾਹੌਰ ਸੱਦਿਆ ਹੈ ਸਾਰਿਆਂ ਨੂੰ, ਅੱਛਾ ਇਹ ਜੀ। ਵੰਡ ਹੋਣੀ ਹੈ ਤੇ ਹਾਂ ਨਹੀਂ ਰਹਿਣਾ। ਅੱਛਾ ਜੀ। ਪਾਕਿਸਤਾਨ ਇੱਧਰ ਬਣ ਜਾਂਦਾ, ਹਿੰਦੁਸਤਾਨ ਉੱਧਰ ਬਣ ਜਾਂਦਾ, ਹਾਂ ਇੱਥੇ ਨਹੀਂ ਰਹਿਣਾ, ਤੁਰ ਜਾਣਾ, ਇੱਥੇ ਨਹੀਂ ਰਹਿਣਾ, ਤੁਰ ਜਾਣਾ। ਅੱਛਾ ਜੀ। ਬਹੁਤ ਗੜਬੜ ਪੈਦਾ ਹੋ ਗਈ ਹੈ ਤੇ ਸਾਡੇ ਰਹਿਣ ਦਾ ਮਸਲਾ ਕੋਈ ਨਹੀਂ, ਹਾਲ ਜਿਹੜੇ ਨੇ ਚਲਾਓ, ਬੰਦ ਕਰ ਦਿਓ, ਅੱਛਾ ਜੀ। ਇੱਥੇ ਨਹੀਂ ਰਹਿਣਾ, ਕੋਈ ਫਾਇਦਾ ਨਹੀਂ। ਅੱਛਾ ਜੀ। ਤੇ ਲੋਕੀ ਨਹੀਂ ਹਨ ਮੰਨਦੇ, ਤੇ ਜੋ ਆਖਣ ਲੱਗਾ ਚੰਗਾ ਫਿਰ ਵੇਖ ਲਿਆ, ਜੇ ਕੁਛ ਟਾਈਮ ਲੰਘਿਆ, ਕੁਛ ਦਿਨ ਲੰਘੇ ਤੇ ਉਹ ਰੌਲਾ ਪੈ ਗਿਆ, ਤੇ ਵਾਕਿਆ ਲੋਕਾਂ ਮੰਨ ਲਿਆ ਵੀ ਠੀਕ ਹੈ, ਰੌਲਾ ਪੈ ਗਿਆ ਜੀ, ਇੱਥੇ ਨਹੀਂ ਰਹਿਣਾ, ਚਲੇ ਜਾਣਾ। ਅੱਛਾ, ਜਦੋਂ ਰੌਲਾ ਪੈ ਗਿਆ ਫਿਰ ਤੁਸੀਂ ਪਹਿਲਾਂ ਆਪਣਾ ਘਰ-ਬਾਰ ਛੱਡ ਕੇ ਕਿੰਨਾ ਦਿਨ ਘਰ ਬਾਰ ਇਸ ਸੌਂ ਤਰ੍ਹਾਂ ਕੇ ਆਏ? ਹੋਇਆ ਵੀ ਜਦੋਂ ਪੱਕਾ ਪਤਾ ਲੱਗ ਗਿਆ ਭਈ ਇੱਥੇ ਨਹੀਂ ਰਹਿਣਾ, ਅੱਛਾ ਜੀ। ਤੇ ਜਿਹੜੇ ਉੱਥੋਂ ਰਹਿਣ ਵਾਲੇ ਮੁਸਲਮਾਨ ਸੀ ਉਹਨਾਂ ਨੂੰ ਸਾਰਾ ਪਤਾ ਤੁਸੀਂ ਲੱਗ ਆਪਣਾ ਗਿਆ। ਆਪਣਾ ਘਰ ਕਿੰਨਾਂ ਨੂੰ ਦੇ ਕੇ ਆਏ ਹੋ? ਉਹ ਛੱਡਿਆ ਭਾਈ ਛੱਡ ਆਏ ਇਹਨੂੰ ਉੱਥੇ, ਉੱਦਾਂ ਹੀ ਜਿਹੜੇ ਖੁੱਲ੍ਹਾ ਛੱਡ ਆਏ? ਸਾਂਝ ਵਾਲੇ ਜਿਹੜੇ ਹਨ ਉਹਨਾਂ ਨੂੰ ਛੱਡ ਆਏ, ਖੁੱਲੇ ਦਰਵਾਜ਼ੇ ਛੱਡ ਆਏ, ਜਿਹੜਾ ਰਾਸ਼ਨ ਪਾਣੀ ਉਹਨਾਂ ਨੂੰ ਵੰਡ ਤੁਹਾਨੂੰ ਕੇ ਯਾਦ ਹੈ ਕਿ ਕਿੰਨਾ ਕੁ ਹੋਏਗਾ ਉਹ ਮਕਾਨ? ਮਕਾਨ ਯਾਨੀ ਇਸ ਤਰ੍ਹਾਂ ਹੀ ਤੇ ਦਰਮਿਆਨ ਰਹਿਣ ਵਾਸਤੇ 2-4 ਕਮਰੇ, ਅੱਗੇ ਨਹੀਂ ਵਿਹੜਾ ਨਹੀਂ, ਸੀ, ਮਤਲਬ ਜਿਹੜਾ ਤੁਸੀਂ ਘਰ ਜਦੋਂ ਤੁਸੀਂ ਆਏ ਸੀ ਉਦੋਂ ਫਿਰ ਉਹ, ਜੰਦਰਾ ਮਾਰ ਕੇ ਆਏ ਹੋ? ਖੁੱਲੇ ਛੱਡ ਆਏ ਆ, ਖੁੱਲੇ ਛੱਡ ਕੇ ਆਏ ਹੋ? ਸਭ ਕੁਝ ਖੁੱਲੇ ਛੱਡ ਆਏ। ਉਹਨਾਂ ਸੌਂਫ ਆਏ ਜਿਹੜੇ ਆਪਣੇ ਸੱਜਣ ਸਨ, ਕਿਹੜੇ ਖਾਸ ਕਿਹੜੇ ਸੱਜਣ ਸਨ ਉਹੀ ਪੁੱਛਣ ਡਿਆ ਮੈਂ। ਉਹੀ ਸਹਿਣ ਬਰਵਾਲਾ ਤੇ ਹੁਸੈਨ ਤੇ ਬਰਵਾਲਾ, ਆ ਤੇ ਰੱਖਾ ਰੱਖਾ? ਮਾਮਦੀਨ ਤਰਖਾਨ, ਇਮਾਮਦੀਨ ਤਰਖਾਨ, ਠੀਕ ਹੈ ਜੀ। ਜਲਾਏ 2 ਭਰਾ, ਅੱਛਾ ਜੀ। ਤੇ ਨਾਲ ਸੌਂਫ ਆਏ ਹੈ ਵੀ ਆਹ ਜੋ ਕੁਝ ਹੈ ਤੁਹਾਡੇ, ਆਹ ਕੀ ਕਰਨਾ ਹੈ। ਉਹ ਫਿਰ ਰੋਂਦੇ ਹਨ, ਉਹ ਆਂਦੇ ਹਨ ਵੀ ਨਹੀਂ, ਤੁਹਾਡੇ ਬਗੈਰ ਇੱਥੇ ਨਹੀਂ ਕੋਈ ਕੰਮ ਸਰ, ਤੇ ਤੁਸੀਂ ਆ ਜਾਣਾ। ਫਿਰ ਹਾਂ ਕਿ ਚਲੋ ਆ ਜਾਾਂਗੇ ਤੇ ਠੀਕ ਹੈ, ਹਾਂਜੀ ਹਾਂਜੀ। ਜਿਹੜੀ ਚੀਜ਼ ਸੀ ਅਸੀਂ ਉਹਨਾਂ ਨੂੰ ਦੇ ਆ ਵੀ ਜਾਓ ਲੈ ਜਾਓ, ਆਖਣ ਲੱਗੇ ਠੀਕ ਹੈ। ਬਾਕੀ ਗੱਲ ਆ ਭਈ ਜੋ ਉਹਨਾਂ ਦੇ ਦਿਲਾਂ ਨਾਲ ਬੀਤੀ ਉਹ ਸਾਨੂੰ ਪਤਾ, ਤੇ ਜੋ ਸਾਡੇ ਨਾਲ ਬੀਤੀ ਸਾਨੂੰ ਪਤਾ। ਅੱਛਾ ਜੀ। ਬਾਕੀ ਜਿੱਦਣ ਨਿਕਲਣ ਲੱਗੇ ਸਾਡੇ ਕੁਛ ਆਮ ਸਿਆਣੇ ਸਿੱਖ ਪੜ੍ਹੇ ਲਿਖੇ ਹਨ, ਉਹਨਾਂ ਘੋੜੀਆਂ ਭਜਾਤੀਆਂ ਪਿੰਡਾਂ 'ਚ, ਅੱਛਾ ਜੀ। ਭਈ ਅਸੀਂ ਰਹਿਣਾ ਨਹੀਂ, ਪੱਕਾ ਆਰਡਰ ਹੋ ਗਿਆ ਭਈ ਇੰਨੀ ਤਰੀਕ ਨੂੰ ਅਸੀਂ ਨਿਕਲ ਜਾਈਦੇ। ਡਸਕਾ ਸਾਡਾ ਸ਼ਹਿਰ ਜਿਹੜਾ ਉਹਦੇ ਬਾਰ-ਬਾਰ ਕੈਂਪ ਲੱਗਣਾ, ਤੇ ਸਾਰੀ ਦੁਨੀਆ 2 ਦਿਨਾਂ ਦੇ ਵਿੱਚ ਬਾਰਿਸ਼ ਵਰਦੀ ਦੇ ਵਿੱਚ ਵੀ, ਤੇ ਉੱਥੇ ਆ ਗਿਆ 20-21 ਦਿਨ ਰਹਿ ਬੜੀ ਮੁਸੀਬਤ, ਕਿਉਂ ਰਾਤ ਨੂੰ ਮੀਂਹ ਪੈਣਾ, ਦਿਨੇ ਧੁੱਪ ਲੱਗਣੀ। ਅੱਛਾ ਜੀ। ਤੇ ਜੋ ਤਕਲੀਫਾਂ ਦੋਵਾਂ ਧਿਰਾਂ ਨੇ ਝੱਲੀਆਂ, ਇੱਧਰ ਮੁਸਲਮਾਨਾਂ ਵੀ ਝੱਲੀਆਂ ਤੇ ਸਿੱਖਾਂ ਵੀ ਝੱਲੀਆਂ। ਅੱਛਾ, ਤੁਹਾਡੇ ਮਤਲਬ ਜਦੋਂ ਤੁਸੀਂ ਉੱਥੇ ਕੈਂਪ 'ਚ ਆਏ ਹੋ, ਤੁਹਾਨੂੰ ਮਤਲਬ ਮਗਰੋਂ ਕੋਈ ਆਪਣੇ, ਜੇ ਤੁਸੀਂ ਆਂਦੇ ਨਾ 15-20 ਦਿਨ ਰਹੇ ਉੱਥੇ ਤੁਸੀਂ, ਫਿਰ ਸਾਨੂੰ ਤੁਹਾਨੂੰ ਕੋਈ ਪਿੰਡੋਂ ਮਿਲਣ ਵੀ ਆਉਂਦਾ ਰਿਹਾ? ਸਾਨੂੰ ਪਿੰਡ ਦੇ ਉਹੀ ਸੱਜਣ ਜਿਨ੍ਹਾਂ ਨੂੰ ਸਭ ਕੁਝ ਸੌਂਪ ਕੇ ਆਏ ਹਾਂ, ਸੈਨ ਭਰਾ ਨੂੰ ਅੱਛਾ ਜੀ। ਰੱਖੇ ਘੋੜੀ ਦੇ ਆਏ ਹਾਂ, ਤੇ ਆਟਾ ਪਿਆ ਕੇ ਖਰਾਸਾਂ ਤੇ ਸਾਨੂੰ ਘੋੜੀ ਦੇ ਆਟਾ ਦੇ ਜਾਂਦੇ ਹਨ ਸਾਰੇ ਪਰਿਵਾਰ ਨੂੰ। ਵਾਹ ਜੀ ਵਾਹ, ਮੁਹੱਬਤ ਪੂਰੀ। ਦੁੱਧ ਵੀ ਚੋ ਕੇ ਦੇ ਜਾਂਦੇ ਹਨ। ਅੱਛਾ ਅੱਛਾ ਅੱਛਾ। ਤੇ 21 ਦਿਨ ਸਾਨੂੰ ਏਡਾ ਮਹਿਸੂਸ ਨਹੀਂ ਹੋਇਆ, ਕਿਉਂ ਲਾਗੇ ਬਿਲਕੁਲ ਪਿੰਡ ਸਾਡਾ ਲਾਗੇ ਸੀ, ਅੱਛਾ ਜੀ। ਤੇ 10-20 ਮਿੰਟਾਂ ਚ ਆ ਜਾਂਦੇ, ਸਾਨੂੰ ਰਾਸ਼ਨ ਪਾਣੀ ਦੇ ਜਾਂਦੇ ਹਨ ਜਿੰਨਾ ਤੇ ਚਿਰ ਤੁਹਾਡੇ 'ਚ ਵੀ ਮਤਲਬ ਕੋਈ ਪਿੰਡ ਤੁਸੀਂ ਗਏ ਹੋ ਕਦੇ ਜਦੋਂ ਕੈਂਪ ਦੇ ਵਿੱਚੋਂ ਤੁਸੀਂ? ਮੈਂ ਕਿਹਾ ਗਿਆ, ਅੱਛਾ ਮੈਂ ਗਿਆ ਘੋੜੀ ਚੜ ਕੇ, ਤੇ ਸੰਤਰੇ ਆਪਣੇ ਖੋ ਕੇ ਲਿਆਂਦੇ ਘੋੜੀ ਚੜ ਕੇ। ਅੱਛਾ ਅੱਛਾ। ਹਾਂ, ਸੰਤਰੇ ਕੰਪ ਦੇ ਵਿੱਚ ਉਹ ਆਇਆ ਤੁਹਾਨੂੰ ਕੋਈ ਰਾਜ ਖਤਰਾ ਤਾਂ ਨਹੀਂ ਮਹਿਸੂਸ ਹੋਇਆ? ਮੈਨੂੰ ਖਤਰਾ ਆਇਆ ਸੀ, ਥੋੜਾ ਬੰਦਾ ਆਇਆ ਸੀ ਇੱਕ ਆਉਂਦਾ ਪਰ, ਅੱਛਾ। ਤੇ ਜਿਹੜਾ ਇਹ ਰੱਖਾ ਸਿਆਂ ਦਾ ਭਰਾ, ਹਾਂਜੀ ਹਾਂਜੀ। ਉਹ ਆਖਣ ਲੱਗਾ ਬੰਦਾ ਗਏ ਤੁਹਾਡੇ ਪੈਰੀ ਵਾਲੇ ਪਾਸੇ ਇੱਕ, ਉਹ ਧਿਆਨ ਰੱਖਿਓ। ਮੈਂ ਕਿਹਾ ਕੋਈ ਗੱਲ ਨਹੀਂ। ਉਹ ਮੈਂ ਵੀ ਘੋੜੀ ਚੜ ਕੇ ਪਾਸੇ ਜਾਣਾ ਸੀ ਡਿਸ਼ਕੇ ਨੂੰ, ਅੱਛਾ ਜੀ। ਤੇ ਉਹ ਬੰਦਾ ਵੀ ਆਂਦਾ ਘੋੜੀਆ ਖਲੋ ਜਾ। ਮੈਂ ਕਿਹਾ ਨਹੀਂ, ਆ ਜਾ ਉੱਥੇ। ਤੇ ਮੈਂ ਉਸ ਘੋੜੀ ਲੈ ਕੇ ਮੈਂ ਆ ਗਿਆ। ਅੱਛਾ ਅੱਛਾ। ਉਹ ਮਤਲਬ ਜੇ ਖਤਰਾ ਹੋ ਸਕਦਾ ਸੀ। ਆਹ ਖਤਰਾ ਹੀ ਹੋਇਆ। ਠੀਕ ਹੈ ਜੀ। ਹਾਂ। ਤੇ ਤੁਸੀਂ ਉੱਥੇ ਚੱਲ ਗਏ, ਆਪਣੇ ਜਿਨ੍ਹਾਂ ਨੂੰ ਜਾਣ ਪਛਾਣ ਸੀ, ਆਪਣੇ ਕੰਮ ਉਹ ਤੇ ਮਾਣ ਹੁੰਦਾ ਨਾ ਕਿ ਉਹ ਤੁਹਾਨੂੰ ਕੁਝ ਕਹਿ ਨਹੀਂ ਦੇਣਗੇ। ਨਾ। ਹਾਂ, ਤੇ ਠੀਕ ਹੈ ਜੀ। ਉਹ ਰੱਖਾ ਬਰਵਾਇਆ ਜਿਹੜੇ ਸੀ ਹਾਲ ਪਾਕਦੇ ਸਾਡੀ ਪੈ ਵਿੱਚ। ਕਰਨ ਵਾਸਤੇ ਵੀ ਆਇਆ ਸਾਨੂੰ। ਅੱਛਾ। ਬਹੁਤ ਚੰਗਾ ਬੰਦਾ ਸੀ ਉਹ। ਲਾਟਮੇਟ ਉਹਨੂੰ ਉੱਥੇ ਸਾਡੀ ਪੈ ਸਾਡੇ ਜਿਹੜੀ ਵੇਲੀ ਸੀ ਨਾ ਖੂਹ, ਹਾਂਜੀ ਹਾਂਜੀ। ਉਹ ਉਹਨੂੰ ਲਾਟਮੇਟੀ ਹੋਇਆ ਉਸ ਪਾਸੇ ਗੁਰਦੁਆਰੇ ਦੇ ਲਾਗੇ, ਅੱਛਾ ਜੀ। ਤੇ ਬਹੁਤ ਚੰਗਾ ਬੰਦਾ ਸੀ। ਆਇਆ ਅੱਛਾ, ਤੁਸੀਂ ਇੱਧਰ ਮਤਲਬ ਉਧਰ ਵਾਲੇ ਰਹਿਣ ਵਾਲੇ ਜਿਹੜੇ ਆਪਣੇ ਮੁਸਲਮਾਨ ਭਰਾ ਨੇ ਹਨਾ, ਉਹਨਾਂ ਨੂੰ ਕੋਈ ਮਤਲਬ ਸੰਦੇਸ਼ ਦੇਣਾ ਚਾਹੋਗੇ, ਕੋਈ ਕਹਿਣਾ ਚਾਹੋਗੇ ਉਹਨਾਂ ਨੂੰ, ਕੋਈ ਪਿਆਰ ਮੁਹੱਬਤ ਦੀ ਗੱਲ ਕੋਈ ਚੇਤੇ ਕਰਾਣੀ ਚਾਹੋਗੇ, ਜਾਂ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ? ਉਹਨਾਂ ਤੱਕ ਇਹ ਵੀਡੀਓ ਜਾਣੀ ਹੈ, ਅੱਪੜਨੀ ਹੈ ਉਹਨਾਂ ਤੱਕ।
ਹੁਣ ਉਹਨਾਂ ਚੋਂ ਵੱਡਿਆਂ ਚ ਖਰੇ ਕੋਈ ਰਿਹਾ ਕਿ ਨਹੀਂ ਰਿਹਾ। ਹਾਂਜੀ, ਇਹ ਤਾਂ ਬਾਅਦ ਚ ਪਤਾ ਲੱਗੇਗਾ। ਹਾਂ, ਤੇ ਛੋਟੇ ਹਾਣੀ ਸਾਡੇ ਹਨ। ਜੇ ਮੰਨ ਲਓ ਤੁਹਾਡੇ ਮਿੱਤਰ ਸਨ, ਜਿਵੇਂ ਰੱਖੇ ਦਾ ਨਾਂ ਲੈ ਰਹੇ ਹੋ, ਕੀ ਨਾਂ ਸੀ ਉਹਨਾਂ ਦਾ? ਹੀਰੋ ਹਾਂਜੀ, ਹੀਰੋ ਤੇ ਹੁਸੈਨ, ਇੱਕ ਹੋਰ ਨਾਂ ਤੁਸੀਂ ਲਿਆ ਸੀ। ਰੱਖਾ ਅੱਛਾ, ਇੱਕ ਇਮਾਮਦੀਨ। ਮਾਮ ਜੀ। ਅੱਛਾ, ਉਹਨਾਂ ਦੀ ਅੱਗੋਂ ਔਲਾਦ ਤੇ ਹੋਏਗੀ ਨਾ? ਹਾਂ, ਉਹਨਾਂ ਦੀ ਔਲਾਦ ਹੈਗੀ ਜੇ। ਸਾਡੇ ਪਹਿਲੀ ਵੇਲੀ ਸੀ ਲੰਬੜਦਾਰਾਂ ਦੀ, ਅੱਛਾ ਜੀ। ਅੱਗੇ ਵੇਲੀ ਸੀ ਸਾਡੀ, ਹਾਂਜੀ ਅੱਗੇ ਵੇਲੀ ਸੀ ਸਾਡੇ ਬਾਪੂ ਦੀ, ਹਾਂਜੀ। ਅੱਗੇ ਵੇਲੀ ਸੀ ਬਰਕਤ ਸਿੰਘ ਪੰਧਾਲ ਸਾਹਿਬ। ਅੱਛਾ ਜੀ। ਪਿੰਡੋਂ ਟੁਰਦਿਆਂ ਦੋਈ ਬੰਨੀ ਘਰ ਸਾ ਮੁਸਲਮਾਨ ਸਿੱਖ ਦੇ ਜਿਉਂ ਟੁਰੀਏ, ਫਿਰ ਅੱਗੇ ਖੱਤਰੀਆਂ ਦੇ ਘਰ ਆ ਜਾਂਦੇ ਹਨ, ਬਾਹਮਣਾਂ ਦੇ ਆ ਜਾਂਦੇ ਹਨ, ਅੱਗੇ ਫਿਰ ਮੋਚੀ ਆ ਜਾਂਦੇ ਹਨ। ਹਾਂਜੀ। ਅਗਲੇ ਸਿਰੇ ਪਿੰਡੋਂ ਜਾ ਕੇ ਬਾਬਾ ਮਸ਼ਕਾਲਾ ਨੂੰ ਆਉਂਦੇ ਹੁੰਦੇ ਹਨ। ਅੱਛਾ ਜੀ। ਉਹ ਬਾਬਾ ਮਸ਼ਕਾਲਾ ਪਾਣੀ ਆ ਵਾਢੀਆਂ 'ਚ ਪਿਆਂਦਾ ਸੀ ਤੇ ਉਹ ਫਿਰ ਭਰੀਆਂ ਖੜਦਾ ਸੀ। ਅੱਛਾ ਅੱਛਾ ਜੀ। ਉਧਰ ਰੱਖਾ ਮੋਚੀ ਵੀ ਉਹ ਸਾਡੇ ਖੂਹ ਤੇ ਆਉਂਦੇ, ਸਾਡੇ ਬਾਪ ਦਾ ਬੜਾ ਪਿਆਰ ਕਰਦਾ ਹੁੰਦਾ। ਅੱਛਾ ਜੀ। ਤੇ ਦੋ ਪਿੱਪਲ ਸਨ ਸਾਡੇ ਗੁਰਦੁਆਰੇ ਦੇ ਨਾਲ ਹੀ, ਸਾਡੀ ਹਵੇਲੀਆਂ ਦੇ ਕੋਲ ਬੜੇ ਵੱਡੇ ਪਿੱਪਲ। ਅੱਛਾ ਜੀ, ਉੱਥੇ ਠੀਕ ਹੈ। ਜਦੋਂ ਗਰਮੀਆਂ ਹੁੰਦੀਆਂ ਨੇ ਸਾਰੇ ਪਿੰਡ ਦੇ। ਅੱਛਾ, ਤੁਹਾਡੇ ਲਾਗੇ ਚਾਗੇ ਕੋਈ ਮੁਸਲਮਾਨਾਂ ਦਾ ਘਰ ਹੈਗਾ ਸੀ ਲਾਗੇ ਵਾਲੇ ਜਾਂ ਤੁਹਾਡੇ ਲਾਗੇ ਕਿੰਨਾਂ ਦੇ ਘਰ ਸਨ, ਜਾਂ ਉਹ ਇੱਕੋ ਸਾਂਝੇ ਰਲੇ ਮਿਲੇ ਰਹਿੰਦੇ ਸੀ, ਜਾਂ ਇੱਕੋ ਗਲੀ ਦੇ ਵਿੱਚ ਸਾਰੇ ਸਾਂਝੇ ਹਨ। ਸਾਂਝੇ ਘਰ ਹੀ? ਮਤਲਬ ਇਹ ਨਹੀਂ ਕਿ ਮੁਸਲਮਾਨਾਂ ਦੇ ਵੱਖਰੇ ਜਾਂ ਨਹੀਂ ਹੋਰ ਨਹੀਂ, ਕਿਸੇ ਦੇ ਇਕੱਠੇ ਵੱਖਰੇ? ਹਿਸਾਬ ਨਾਲ ਇਕੱਠੇ ਇੱਕੋ ਹੀ ਸਮਝਿਆ ਸੀ ਸਾਰਿਆਂ ਨੂੰ, ਠੀਕ, ਮਤਲਬ ਇਕੱਠੇ ਰਹਿੰਦੇ। ਇਕੱਠੇ ਹੀ। ਜੇ ਤੁਹਾਡੇ ਘਰ ਦੀ ਕੋਈ ਪਛਾਣ ਕੀ ਜੇ ਦੱਸਣਾ ਚਾਹੋ, ਕਿ ਜੇ ਕੋਈ ਦੱਸਾਂਗੇ। ਉਹ ਨਿਸ਼ਾਨ ਜਿਹੜਾ ਵੱਡਾ ਵਿਹੜਾ ਹੈ, ਵੱਡਾ ਵਿਹੜਾ, ਹਾਂ, ਉਹ ਨਾਲ ਠੀਕ ਦੁਕਾਨ ਹੀ ਸ਼ੇਵਲੀ ਵਾਲੀ ਸਿੰਘ ਦੀ, ਹਰੀ ਸਿੰਘ ਦੀ ਦੁਕਾਨ। ਹਾਂ, ਉਹ ਨਾਲ ਘਰ ਉਹਦੇ ਨਾਲ ਹੀ ਕੋਠੇ ਮਕਾਨ ਸਾਡੇ ਚਵਾਂ ਵੀ ਘਰਾਂ ਦੇ ਹਨ। ਇਕੱਠੇ। ਅੱਛਾ ਜੀ। ਹਾਂ। ਅੱਛਾ, ਭਾਗ ਸਿੰਘ ਹੁਰਾਂ ਦੇ? ਹਾਂ, ਹਾਂ, ਤੁਹਾਡੇ ਦਾਦੇ ਮਤਲਬ ਦੇ। ਤੁਹਾਡੇ ਦਾਦੇ ਨਾਲ ਭਾਗ ਸਿੰਘ, ਤੁਹਾਡੇ ਪਿਤਾ ਦਾ ਨਾਂ ਕੀ ਸੀ? ਬਿਹਾਰ ਸਿੰਘ। ਕੁਸ਼ਾਲ ਸਿੰਘ, ਬਿਸ਼ਨ ਸਿੰਘ, ਅੱਛਾ, ਕੁਸ਼ਾਲ ਸਿੰਘ ਤੇ ਬਿਸ਼ਨ ਸਿੰਘ ਦੋ ਭਰਾ ਸਨ, ਹਨਾ? ਬੁੱਧ ਸਿੰਘ, ਹਾਂ, ਬੋਲਿਆ। ਅੱਛਾ, ਇਹ ਤਿੰਨ ਭਰਾ ਸਨ, ਠੀਕ ਹੈ। ਇਹ ਮਤਲਬ ਤੁਸੀਂ ਇਹਨਾਂ ਦੋਵਾਂ ਭਰਾਵਾਂ ਦੀ ਔਲਾਦ ਜੇ? ਹਾਂ, ਕਿਉਂ ਭਰਾ? ਕਿਉਂ? ਅੱਛਾ ਮੰਗਾ ਸਿੰਘ ਵੱਡਾ ਸੀ। ਅੱਛਾ ਜੀ, ਠੀਕ ਹੈ। ਮੰਗਲ ਸਿੰਘ ਵੱਡਾ ਹੈ। ਮੰਗਾ ਸਿੰਘ ਵੱਡਾ ਸੀ ਅੱਛਾ ਜੀ। ਤੇ ਉਹਦੇ ਬੋਝ ਸਿੰਘ ਅੱਛਾ, ਤੁਹਾਡੇ ਪਿਤਾ ਦਾ ਨਾਂ ਕੁਸ਼ਾਲ ਸਿੰਘ ਹੀ? ਅਗਸ਼ਾ ਸਿੰਘ। ਅੱਛਾ ਜੀ। ਤੇ ਤੁਹਾਡੇ ਪਿਤਾ ਦਾ ਨਾਂ ਹੀ? ਬਿਸ਼ਨ ਸਿੰਘ। ਬਿਸ਼ਨ। ਅੱਛਾ, ਬਿਸ਼ਨ ਸਿੰਘ ਤੁਹਾਡੇ ਪਿਤਾ ਦਾ ਨਾਂ ਹੈ। ਸਾਰਾ ਪਿੰਡ ਮੁਸਲਮਾਨ ਚੰਗੀ ਤਰ੍ਹਾਂ ਜਾਣਦੇ ਹਨ ਸਾਡੇ ਬਾਪੂਰਾਂ ਨੂੰ। ਅੱਛਾ ਜੀ, ਹਾਂ। ਠੀਕ ਹੈ ਜੀ। ਹੁਣ ਇੱਕ ਦੋ ਸਵਾਲ ਰਹਿ ਗਿਆ ਵਾ। ਤੁਹਾਡਾ ਅੱਜ ਜੀ ਕਰਦਾ ਹੈ ਪਾਕਿਸਤਾਨ ਜਾਣ ਨੂੰ? ਹਾਂ ਜੀ, ਕਰਦਾ ਹੈ। ਜੇ ਤੁਹਾਨੂੰ ਮੌਕਾ ਮਿਲੇ ਜਾਣ ਦਾ ਤੇ ਮੌਕੇ ਮਿਲ ਜਾਵਾਂਗੇ। ਜਾਵਾਂਗੇ? ਹਾਂ, ਠੀਕ ਹੈ ਜੀ। ਉਧਰ ਦੇ ਵੀ ਜਿਹੜੇ ਆਪਣੇ ਮੁਸਲਮਾਨ ਨੇ, ਉਹ ਵੀ ਇਹ ਗੱਲ ਬੜੇ ਉਤਸ਼ਾਹ ਨਾਲ ਕਹਿੰਦੇ ਕਿ ਕਿਤੇ ਮੌਕਾ ਮਿਲੇ, ਅਸੀਂ ਉਹ ਤੇ ਕਹਿੰਦੇ ਮੈਂ ਤੇ ਤੁਰ ਕੇ ਹੀ ਹੋਵਾਂ। ਠੀਕ ਹੈ ਜੀ। ਹਾਂ, ਇਹਨਾਂ ਪਿਆਰੇ ਲੋਕੀ ਜਿਹੜੇ ਬਹਿ ਕੇ ਬੜਾ ਸੋਹਣਾ ਹਾਸਾ ਮਖੌਲ ਇੱਕ ਦੂਜੇ ਨੂੰ ਠਾਠਾ ਕਰਦੇ ਸੀ। ਪਿਆਰ ਇੰਨਾ ਹੀ ਕਿ ਉਹ ਅਜੇ ਤੱਕ ਸਾਨੂੰ ਭੁੱਲਦਾ ਨਹੀਂ। ਅੱਛਾ ਜੀ, ਠੀਕ ਹੈ, ਠੀਕ ਸਾਰੇ ਹੈ। ਬਲਾਦੀ ਦੇ ਕੋਈ ਜਾਤ ਸੀ, ਬਹੁਤ ਠੀਕ ਹੈ ਜੀ। ਚੰਗੇ ਤੁਸੀਂ ਉਹਨਾਂ ਨੂੰ ਇਹੀ ਮਤਲਬ ਆਖੋ, ਕਹਿਣਾ ਚਾਹੋਗੇ ਕਿ ਆਪਣੀ ਥਾਂ ਤੇ ਰਾਜੀ ਖੁਸ਼ ਵਸੋ, ਬਸ ਤੇ ਏਦਾਂ ਹੀ ਕਿਤੇ ਕੋਈ ਨਾ ਕੋਈ ਮੌਕਾ ਮਿਲੇ ਤੇ ਜਰੂਰ ਆਇਓ। ਜ਼ਰੂਰ ਤੇ ਤੁਹਾਡਾ ਸਾਨੂੰ ਧੰਨਵਾਦ, ਸਵਾਗਤ ਹੋਏਗਾ ਤੁਹਾਡਾ, ਹਨਾ ਜੀ? ਤੇ ਸਾਨੂੰ ਮਿਲੇਗਾ ਤੇ ਅਸੀਂ ਵੀ ਆਵਾਂਗੇ। ਠੀਕ ਹੈ ਜੀ, ਠੀਕ ਹੈ ਜੀ। ਲੋ ਜੀ, ਇਹ ਸਨ ਮਤਲਬ ਆ ਬਜ਼ੁਰਗਾਂ ਦੇ ਨਾਲ ਜਿਹੜੇ ਪਾਕਿਸਤਾਨ ਤੋਂ ਆਏ ਹਨ। ਉਹਨਾਂ ਨੇ ਆਪਣੇ ਵਿਚਾਰ ਦੱਸੇ। ਅੱਜ ਵੀ ਉਹੀ ਮੁਹੱਬਤ ਆ, ਉਮਰਾਂ ਬਦਲੀਆਂ ਨੇ, ਦਿਲ ਨਹੀਂ ਬਦਲੇ। ਤੇ ਅੱਜ ਵੀ ਚਾਹੁੰਦੇ ਨੇ ਕਿ ਜੇ ਸਾਨੂੰ ਇਹ ਸਮਾਂ ਮਿਲੇ ਤੇ ਅਸੀਂ ਆਪਣਾ ਪਿੰਡ ਜਾ ਕੇ ਵੇਖ ਆਈਏ। ਜੇ 40-50 ਕਿਲੋਮੀਟਰ ਜਾਂ 60 ਕਿਲੋਮੀਟਰ ਤੇ ਘੰਟੇ ਡੇਢ ਦਾ ਸਫ਼ਰ ਹੈ ਸਾਰਾ। ਸਾਨੂੰ ਆਗਿਆ ਸਰਕਾਰ ਵੱਲੋਂ ਮਿਲੇ ਤੇ ਅਸੀਂ ਤੁਰ ਕੇ ਵੀ ਜਾ ਸਕਦੇ ਹਾਂ, ਇਹੋ ਜੀ ਗੱਲ ਨਹੀਂ। ਹਾਂਜੀ ਹਾਂਜੀ ਬਾਕੀ ਗੱਲ ਹੈ ਭਈ ਕਾਨੂੰਨ ਇਹੋ ਜਿਹਾ ਹੈ ਕਿ ਉਹਦੇ ਵਿੱਚ ਕੋਈ ਗੱਲ ਨਹੀਂ ਕਰ ਸਕਦੇ। ਹਾਂਜੀ, ਬਿਲਕੁਲ ਜੀ। ਇਹ ਹਕੂਮਤਾਂ ਨੇ, ਉਹਨਾਂ ਦੇ ਅੱਗੇ ਆਪਾਂ ਮਤਲਬ ਆਪਣੀ ਗੱਲ ਨਹੀਂ ਰੱਖ ਸਕਦੇ। ਆਮ ਬੰਦਾ ਆਪਣੀ ਗੱਲ ਜਿਹੜਾ ਨਾ ਇਹ ਸੋਸ਼ਲ ਮੀਡੀਆ ਰਾਹੀਂ ਰੱਖ ਸਕਦਾ।